तख्त तो आई आवाज खालिस्तान खालिस्तान, अकाल तख्त तो आई आवाज खालिस्तान खालिस्तान, अकाल तख्त तो आई आवाज खालिस्तान खालिस्तान, बोले सो निहाल जिंदाबाद खालिस्तान जिंदाबाद खालिस्तान जिंदाबाद खालिस्तान जिंदाबाद खालिस्तान जिंदाबाद, बोले सो निहाल खालिस्तान जिंदाबाद खालिस्तान जिंदाबाद खालिस्तान जिंदाबाद खालिस्तान जिंदाबाद, अकाल तख्त तो एक आवाज खालिस्तान खालिस्तान, अकाल तख्त तो एक आवाज खालिस्तान खालिस्तान, खालिस्तान जिंदाबाद खालिस्तान जिंदाबाद खालिस्तान जिंदाबाद खालिस्तान जिंदाबाद खालिस्तान जिंदाबाद जिंदाबाद खालिस्तान जिंदाबाद खालिस्तान जिंदाबाद खालिस्तान जिंदाबाद, अकाल तख्त तो आई आवाज खालिस्तान खालिस्तान, 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 खालिस्तान जिंदाबाद 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 खालिस्तान जिंदाबाद, अकाल तख्त तो आई आवाज खालिस्तान खालिस्तान, अकाल तख्त तो आई आवाज जिंदाबाद खालिस्तान जिंदाबाद खालिस्तान श्री अकाल। ਹੁਣ मैं बेनती करूंगा डॉक्टर बख्शीश सिंह जी, डॉक्टर अमरजीत सिंह जी, इख्तियार चीमा जी, ਉਹਨਾਂ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਜੀ ਉੱਪਲ ਉਹ ਇੱਥੇ ਆਉਣ ਤੇ ਨਾਲ ਹੀ ਇਸ ਫਲੈਗ ਬਾਰੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਵਿਚਾਰ ਦੇਣੇ ਆ। ਹੋਰ ਜੰਗ ਦੇ ਬੱਚਿਆਂ ਦੇ ਵਿੱਚੋਂ ਜਿਹੜਾ ਵੀ ਬੱਚਾ ਬੋਲਣਾ ਚਾਹੁੰਦਾ ਆ ਉਹ ਸਟੇਜ ਦੇ ਇੱਥੇ ਪਿੱਛੇ ਆ ਜਾਵੇ, 2-2 4-4 ਮਿੰਟ ਆਪਣੀ ਹਾਜ਼ਰੀ ਲਵਾਓ। ਉਦੋਂ ਮੇਰਾ ਇੱਕ ਜੀ ਕਰਦਾ ਹੁੰਦਾ ਸੀ ਹਮੇਸ਼ਾ ਪਹਿਲਾਂ ਤੋਂ ਹੀ ਕਿ ਜਦੋਂ ਨਾ ਦੀਵਾਨ ਦਾ ਆਖਰੀ ਸਮਾਂ ਹੁੰਦਾ ਆ
ਤੇ ਦੀਵਾਨ ਬਾਹਰ ਲਾਇਆ ਜਾਵੇ। ਬਾਹਰ ਸੰਗਤ ਜ਼ਿਆਦਾ ਹੁੰਦੀ, ਅੰਦਰ ਘੱਟ ਹੁੰਦੀ ਆ। ਅੱਜ ਜੋ ਨਿਸ਼ਾਨ ਲੱਗਾ ਹੈ, ਗੁਰੂ ਸਾਹਿਬ ਨੇ ਆਪ ਹੀ ਉਹੋ ਜਿਹਾ ਮਾਹੌਲ ਬਣਾ ਦਿੱਤਾ। ਅੱਗੇ ਤੁਸੀਂ ਬਹਿ ਕੇ ਅੰਦਰ ਦੁਖੀ ਹੁੰਦੇ ਸੀ, ਹੁਣ ਖੜ ਕੇ ਵਿਚਾਰਾ ਸੁਣਿਓ ਤੇ ਆਪਣੀ ਜ਼ਿੰਦਗੀ ਦਾ ਡਿਫਰੈਂਸ ਕਰ ਲਿਓ ਕਿ ਗੁਰੂ ਸਾਹਿਬ ਦੀ ਗੋਦ 'ਚ ਬੈਠ ਕੇ ਸੁਖੀ ਸੀ ਕਿ ਬਾਹਰ ਖੜ ਕੇ ਸੁਖੀ ਹੋ। ਤੇ ਅੱਗੇ ਵਾਸਤੇ ਤਹਈਆ ਕਰਿਓ ਕਿ ਜਿੰਨਾ ਚੱਕਰ ਦੀਵਾਨ ਚੱਲੇ ਨਾ, ਜਿੰਨਾ ਚੱਕਰ ਗੁਰੂ ਸਾਹਿਬ ਬੋਲਣ, ਅੰਦਰ ਗੁਰੂ ਦੇ ਬੁਲਾਰੇ ਬੋਲਣ, ਉਹਨਾਂ ਚੱਕਰ ਸਿੱਖ ਦਾ ਫਰਜ਼ ਨਹੀਂ ਕਿ ਸਿੱਖ ਬਾਹਰ ਖੜਾ ਹੋਵੇ। ਆਓ ਆਪਾਂ ਅਲੱਗ-ਅਲੱਗ ਆਪਣੇ ਜਿੰਨੇ ਵੀ ਬੁਲਾਰੇ ਹਨ ਸਾਰਿਆਂ ਨੇ 2-2 4-4 ਮਿੰਟ ਹਾਜ਼ਰੀਆਂ ਲਵਾਉਣੀਆਂ ਆ। ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉੱਪਲ, ਜਿਨ੍ਹਾਂ ਨੇ ਇਸ ਗੁਰੂ ਘਰ ਦੀ ਬੜੀ ਸੇਵਾ ਕੀਤੀ ਹੈ। ਇਹਨਾਂ ਦੇ ਬਜ਼ੁਰਗ ਇਸ ਗੁਰੂ ਘਰ ਦੀ ਸੇਵਾ ਕਰਦੇ ਰਹੇ ਹਨ ਬੜੇ ਲੰਮੇ ਸਮੇਂ ਤੋਂ। ਆਓ ਉਹਨਾਂ ਦੇ ਦਰਸ਼ਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਮਾਈ ਭੈਣ ਵੀਰ ਅੱਜ ਇੱਥੇ ਖੜੇ ਆ, ਇੱਕ ਚੇਤਾ ਰੱਖਿਓ, ਅੱਜ ਜੋ ਹੋ ਰਿਹਾ ਇੱਕ ਹਿਸਟਰੀ ਦਾ ਚੈਪਟਰ ਬਣ ਰਿਹਾ। ਅੱਜ 1914 ਵਿੱਚ ਇੱਥੇ ਗਦਰੀ ਬਾਬਿਆਂ ਨੇ ਨਿਸ਼ਾਨ ਲਾਇਆ ਸੀ। ਉਦੋਂ ਕੈਮਰੇ ਨਾ ਹੋਣ ਕਰਕੇ ਸਾਨੂੰ ਲਿਖਤਾਂ ਵਿੱਚ ਮਿਲਿਆ, ਇੱਥੋਂ ਆਜ਼ਾਦੀ ਦਾ ਝੰਡਾ ਲਾ ਕੇ ਉਹ ਇੱਥੋਂ ਤੁਰੇ ਸੀਗੇ। ਅੱਜ ਰੱਖੋ, ਤੁਸੀਂ ਇੱਕ ਉਸ ਹਿਸਟਰੀ ਦਾ ਹਿੱਸਾ ਬਣ ਰਹੇ। ਤੁਹਾਡੇ ਪੋਤੇ ਪੜਦੋਤੇ 100 ਵਾਲ ਦੇਖੂਗੇ, ਪਿਕਚਰਾਂ ਬਣ ਰਹੀਆਂ ਹੁਣ, ਉਹ ਦੇਖੂਗੇ ਸਾਡਾ ਬਾਬਾ, ਸਾਡਾ ਡੈਡ ਉਸ ਉੱਥੇ ਸੀਗਾ ਜਦੋਂ ਖਾਲਿਸਤਾਨ ਦਾ ਪਹਿਲਾ ਝੰਡਾ ਚੜਿਆ ਗਿਆ ਸੀਗਾ। ਜਿਹੜੇ ਇਸ ਸਮੇਂ 'ਚ ਨਹੀਂ ਪਹੁੰਚੇ ਉਹ ਬਦਕਿਸਮਤ ਹਨ, ਪਰ ਜਿਹੜੇ ਅੱਜ ਇੱਥੇ ਪਹੁੰਚੇ ਹਨ, ਜਿਹੜੇ ਇਸ ਆਜ਼ਾਦੀ ਨੂੰ ਗਾਹਾਂ ਲਿਜਾਣਾ ਚਾਹੁੰਦੇ ਹਨ, ਬਹੁਤ ਵੈਲਕਮ ਜੀ ਆਇਆਂ ਨੂੰ। ਅੱਜ ਆਪਣੀ ਫੋਟੋ ਖਿਚਾ ਕੇ ਆਪਣੇ ਕੋਲ ਰੱਖਿਓ, ਤੁਹਾਡੀ ਇਹ ਹਿਸਟਰੀ ਬਣਨੀ। ਅੱਜ ਖਾਲਿਸਤਾਨ 100 ਸਾਲ ਦਾ ਬਣੇ, 2 ਸਾਲ ਦਾ ਪੰਜਾ ਖਾਲਿਸਤਾਨ ਬਣੂਗਾ। ਇਹ ਝੰਡਾ ਪਹਿਲਾਂ ਯਾਦ ਰਹੂਗਾ ਵੀ ਸਟਾਰਟਨ ਗੁਰੂ ਘਰ ਇਹ ਸੰਗਤ ਨੇ ਉਹ ਝੰਡਾ ਪਹਿਲਾਂ ਚੜਾਇਆ ਸੀਗਾ। ਬਾਕੀ ਜੋ ਇਸ ਗੁਰੂ ਘਰ ਸੰਤ ਜਰਨੈਲ ਸਿੰਘ ਖਾਲਸਾ 1974 ਤੋਂ ਜਦੋਂ ਯਾਦ ਕਰਦੇ ਸੀ, ਸਾਨੂੰ ਇਤਿਹਾਸ 78 ਤੋਂ ਦੱਸਿਆ ਜਾਂਦਾ। ਜਦੋਂ ਐਮਰਜੈਂਸੀ ਲੱਗੀ ਸੀ, ਸੰਤ ਕਰਤਾਰ ਸੋਹਣੀ ਮੋਰਚਾ ਚੱਕਿਆ। ਸੰਤ ਜਰਨੈਲ ਸਿੰਘ ਉਸ ਵੇਲੇ ਤੋਂ ਹਰੇਕ ਚੀਜ਼ ਤੇ ਜਾਣੂ ਜਾਣ ਸੀ ਸਾਡੇ ਨਾਲ ਕਿਹੜਾ ਧੋਖਾ ਹੋ ਰਿਹਾ। ਜਿਹੜਾ ਡਾਕਟਰ ਚੀਮਾ ਨੇ ਗੱਲ ਕੀਤੀ ਸੀ ਇੰਟਰਨਲ ਸੈਲਫ ਡਿਟਰਮਿਨੇਸ਼ਨ, ਐਕਸਟਰਨਲ ਸੈਲਫ ਡਿਟਰਮਿਨੇਸ਼ਨ, ਉਹ ਗੱਲ ਸਹੀ ਆ। ਸੰਤ ਜੀ ਨੇ ਇੰਟਰਨਲ ਸੈਲਫ ਡਿਟਰਮਿਨੇਸ਼ਨ ਦੀ ਗੱਲ ਕੀਤੀ ਸੀ ਵੀ ਅਸੀਂ ਇਸ ਧਰਤੀ ਤੇ ਰਹਿ ਕੇ ਸਾਨੂੰ ਰਾਜ ਚਾਹੀਦਾ, ਸਾਨੂੰ ਆਪਣੀ ਆਜ਼ਾਦੀ ਚਾਹੀਦੀ ਆ। ਜਿਸ ਵੇਲੇ ਇੰਦਰਾ ਗਾਂਧੀ ਨੇ ਕੋਰਟ ਦੇ ਵਿੱਚ ਲਿਖ ਕੇ ਪਾਇਆ ਵੀ ਮੈਂ ਸੰਵਿਧਾਨ ਭੰਗ ਕਰਨਾ ਚਾਹੁੰਦੀ ਆ, ਉਸ ਵੇਲੇ ਪਾਰਟੀ ਜਿਹੜੀ ਜਨਤਾ ਪਾਰਟੀ ਸੀ ਤਾਂ ਜਿਹੜੇ ਆਪਣੇ ਅਕਾਲੀ ਸੀ ਉਹਨਾਂ ਰਲ ਕੇ ਇੱਕ ਆਨੰਦਪੁਰ ਦਾ ਮਤਾ ਪਾਇਆ ਸੀ। ਉਹ ਸਿਰਫ ਪੰਜਾਬ ਲਈ ਨਹੀਂ ਸੀ, ਉਹ ਸਾਰੀਆਂ ਸਟੇਟਾਂ ਲਈ ਸੀ ਵੀ ਹਰੇਕ ਸਟੇਟ ਨੂੰ ਆਪੋ ਆਪਣਾ ਹੱਕ ਹੋਣਾ ਚਾਹੀਦਾ। ਜਿਹੜੀ ਇੰਟਰਨਲ ਸੈਲਫ ਡਿਟਰਮਿਨੇਸ਼ਨ ਦੀ ਗੱਲ ਆ ਰਹੀ ਸੀਗੀ, ਉਸ ਤੋਂ ਬਾਅਦ ਉਹਨਾਂ ਏਜੰਸੀਆਂ ਨੇ ਹੀ ਸਾਨੂੰ ਖਾਲਿਸਤਾਨੀ ਅੱਤਵਾਦੀ ਕਹਿ ਕੇ ਇਸ ਰਾਹ ਤੇ ਤੋਰਿਆ। ਜਿਹੜਾ 1984 ਜਨ ਪੂਰਾ ਮੋੜ ਲਿਆ। ਜਿਹੜੇ ਸੰਤ ਕਹਿੰਦੇ ਜਿੱਦਣ ਹਰਿਦੁਆਰ ਸਾਹਿਬ ਤੇ ਅਟੈਕ ਹੋਇਆ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਜਿਹੜਾ ਬੰਦਾ ਕੇਸ ਦਾੜੀ ਅੰਮ੍ਰਿਤਧਾਰੀ ਹੋ ਕੇ ਜਿਹੜਾ ਉਸ ਗੱਲ ਨੂੰ ਨਹੀਂ ਮੰਨਦਾ ਉਹ ਹਾਲੇ ਵੀ ਸਿੱਖ ਕੌਮ ਦਾ ਗਦਾਰ ਆ। ਉਹ ਨੀਂਹ ਸਾਡੀ ਸਰਕਾਰ ਇੰਦਰਾ ਗਾਂਧੀ ਨੇ ਰੱਖੀ ਸੀ, ਜਿਹੜੀ ਸੰਵਿਧਾਨ ਨੂੰ ਭੰਗ ਕਰਕੇ ਇੱਕ ਮੁੜ ਕੇ ਡਿਕਟੇਟਰਸ਼ਿਪ ਵੱਲ ਨੂੰ ਕੰਟਰੀ ਨੂੰ ਲਿਜਾਉਣਾ ਚਾਹੁੰਦੀ ਸੀ। ਜਿਹੜੇ ਪੀਸ ਲਵਿੰਗ ਇੰਡੀਪੈਂਡੈਂਟ ਇਕੱਠੇ ਬੰਦੇ ਰਹਿਣਾ ਚਾਹੁੰਦੇ ਸੀ, ਉਹਨਾਂ ਦੇ ਅੱਤਵਾਦੀ ਦਾ ਇਲਜ਼ਾਮ ਲਾਇਆ ਗਿਆ। ਅੱਜ ਅਸੀਂ ਇਸ ਝੰਡੇ ਨੂੰ ਉਸ ਕਰਕੇ ਇੱਥੇ ਚੜਾ ਰਹੇ ਹਾਂ ਕਿ ਇਹ ਕੰਟਰੀ ਇਜ਼ ਫਾਊਂਡ ਔਨ ਫਰੀडम ਇੰਡੀਪੈਂਡੈਂਸ, ਉਸ ਨੂੰ ਮੁੱਖ ਰੱਖ ਕੇ ਅੱਜ ਅਸੀਂ ਕਰ ਰਹੇ ਹਾਂ। ਇਹ ਗੁਰੂ ਘਰ ਸਟਾਰਟ 1984 ਤੋਂ ਆਜ਼ਾਦੀ ਨਾਲ ਜੁੜਿਆ ਆ, ਉਸ ਗੱਲ ਤੇ ਖੜੇ ਆ ਜਿਹੜੀ ਸੰਤਾਂ ਨੇ ਬਚਨ ਗਾਈ। ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਅਸੀਂ ਅੱਜ ਵੀ ਖੜੇ ਆ। ਇੱਥੇ 20-30 ਕਮੇਟੀਆਂ ਆ ਗਈਆਂ, ਜਿੰਨੀਆਂ ਵੀ ਕਮੇਟੀਆਂ ਆਈਆਂ ਉਸ ਤੇ ਉਹ ਪੂਰਨੇ ਪਾਉਂਦੀਆਂ ਰਹੀਆਂ, ਗਾਹਾਂ ਪੂਰਨੇ ਪਾਉਂਦੀਆਂ ਰਹੂਗੀਆਂ। ਜਿੰਨੀਆਂ ਸਿੱਖ ਜਥੇਬੰਦੀਆਂ ਕੰਮ ਕਰ ਰਹੀਆਂ ਖਾਲਿਸਤਾਨ ਤੇ ਜੀ ਸਦਕੇ ਕਰੋ, ਇਹ ਝੰਡੇ ਦੇ ਥੱਲੇ ਖੜ ਕੇ ਕਰੋ। ਗੁਰੂ ਘਰ ਸਟਾਰਟਨ ਤੁਹਾਡੇ ਨਾਲ ਖੜੂਗਾ, ਪਰ ਇਹ ਝੰਡਾ ਕੌਮ ਦਾ ਆ, ਕੌਮ ਦਾ ਰਹੂਗਾ। ਕੋਈ ਗਰੁੱਪ ਦੇ ਇਹਦੀ ਕ੍ਰੈਡੀਬਿਲਿਟੀ ਨਹੀਂ ਲੈ ਸਕਦਾ। ਇਹ ਸਾਰਿਆਂ ਨੂੰ ਆਵਾਜ਼ ਮਾਰਦਾ ਵੀ ਆਓ ਆਪਾਂ ਖਾਲਿਸਤਾਨ ਦੀ ਗੱਲ ਕਰੀਏ, ਇੰਡੀਪੈਂਡੈਂਟ ਦੀ ਗੱਲ ਕਰੀਏ। ਮੈਂ ਇੰਨੀਆਂ ਗੱਲਾਂ ਕਹਿੰਦਾ ਆਇਆ, ਸਾਡੇ ਕੋਲ ਬਹੁਤ ਬੁਲਾਰੇ ਹਨ ਜਿਹੜੇ ਤੁਹਾਨੂੰ ਇਨ ਡੈਪਥ ਗੱਲਾਂ ਦੱਸੂਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਸਟੇਜ ਤੇ ਆ ਕੇ ਆਪਣੇ ਵਿਚਾਰ ਦੇਣ। ਸਭ ਤੋਂ ਪਹਿਲਾਂ ਡਾਕਟਰ ਬਖਸ਼ੀਸ਼ ਸਿੰਘ ਜੀ ਆਪਣੇ ਵਿਚਾਰ ਪੇਸ਼ ਕਰਨਗੇ। ਸਾਰੇ ਬਹੁਤ ਵਡਭਾਗੇ ਹੋ ਕਿ ਅੱਜ ਇੱਥੇ ਖਾਲਿਸਤਾਨ ਦੇ ਝੰਡੇ ਲਾਉਣ ਵਾਸਤੇ ਇੱਕ ਸਪੈਸ਼ਲ ਪਲੇਟਫਾਰਮ ਬਣਾਇਆ ਗਿਆ ਵਾ, ਜਿਸ ਦੇ ਉੱਤੇ ਖਾਲਸਾ ਦਾ ਝੰਡਾ ਜਿਹੜਾ ਵਾ ਉਹ ਸਥਾਪਿਤ ਕੀਤਾ ਗਿਆ ਵਾ। ਇੱਕ ਨਵੀਂ ਜਿਹੜੀ ਸਿੱਖਾਂ ਦੀ ਹਿਸਟਰੀ ਆ ਉਹਦੇ ਵਿੱਚ ਨਵਾਂ ਚੈਪਟਰ ਜਿਹੜਾ ਲਿਖਿਆ ਗਿਆ ਵਾ, ਇੱਕ ਨਵਾਂ ਮਾਈਲਸਟੋਨ ਜਿਹੜਾ ਵਾ ਇਹ ਕਾਇਮ ਕੀਤਾ ਗਿਆ ਵਾ। ਇਹ ਦਿਨ ਇਸ
ਗਦਰੀ ਬਾਬਿਆਂ ਦੇ ਗੁਰਦੁਆਰੇ ਦੀ ਇਹਨਾਂ ਜਿਹੜੀ ਕਮੇਟੀ ਆ, ਪ੍ਰਬੰਧਕ ਕਮੇਟੀ ਜਿਹੜੀ ਇਹ ਝੰਡੇ ਨੂੰ ਉਹਦੇ ਆਰਗੇਨਾਈਜੇਸ਼ਨ ਆ, ਵੀ ਇਹ ਸਾਰੀ ਸਿੱਖ ਕੌਮ ਦਾ ਝੰਡਾ ਵਾ, ਨਾ ਕਿ ਇੱਕ ਜਥੇਬੰਦੀ ਦਾ। ਇਹ ਆਪਣੇ ਸਾਰਿਆਂ ਦਾ ਸਿੱਖ ਕੌਮ ਦਾ ਖਾਲਸਾ ਪੰਥ ਦਾ ਝੰਡਾ ਵਾ। ਔਰ ਇਹ ਉਹ ਗੁਰਦੁਆਰਾ ਸੀ ਜਿਹੜਾ ਕਿ ਸਭ ਤੋਂ ਪਹਿਲਾਂ 1912 ਵਿੱਚ ਸਥਾਪਿਤ ਹੋਇਆ। ਉਹ ਸਨ ਗਦਰੀ ਬਾਬੇ ਨੰਬਰ 1 ਐਂਡ ਵੀ ਆਰ ਗਦਰੀ ਬਾਬੇ ਨੰਬਰ 2। ਯੂ ਆਰ ਗਦਰੀ ਬਾਬੇ ਨੰਬਰ 2। ਤੇ ਮੈਂ ਫਿਰ ਦੁਬਾਰਾ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ, ਇਸ ਇਲਾਕੇ ਦੀਆਂ ਸੰਗਤਾਂ ਤੇ ਆਰਗੇਨਾਈਜੇਸ਼ਨ ਕਮੇਟੀ ਜਿਹੜੀ ਆ, ਉਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ। ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਇਹ ਝੰਡਾ ਜਿਹੜਾ ਵਾ ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਆ। ਇਹ ਉਹੀ ਝੰਡਾ ਵਾ ਜਿਹੜਾ ਕਿ 1621 ਵਿੱਚ ਜਦੋਂ ਕਿ ਖਾਲਸਾ ਰਾਜ ਸਥਾਪਿਤ ਹੋਇਆ। ਉਹੀ ਝੰਡਾ ਆ ਜਦੋਂ ਕਿ ਆਪਣਾ ਜਿਹੜਾ ਸੀ 1709 ਚ ਬੰਦਾ ਸਿੰਘ ਬਹਾਦਰ ਨੇ ਰਾਜ ਅਸੀਂ ਸਥਾਪਿਤ ਕੀਤਾ ਸੀ। ਇਹ ਉਹੀ ਝੰਡਾ ਜਿਹੜਾ ਬਾਬਾ ਬਘਾਲ ਸਿੰਘ ਨੇ 1783 ਵਿੱਚ ਦਿੱਲੀ ਵਿੱਚ ਲਾਲ ਕਿਲ੍ਹੇ ਤੇ ਲਾਇਆ। ਇਹ ਉਹ ਝੰਡਾ ਵਾ ਜਿਹੜਾ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦਿੱਲੀ ਦੇ ਜਿਹੜਾ ਸੀ ਉਹਨੂੰ ਫਤਿਹ ਨਹੀਂ ਮਤਲਬ ਕਿ ਲਾਹੌਰ ਨੂੰ ਫਤਿਹ ਕਰਕੇ ਤੇ ਲਾਹੌਰ ਵਿੱਚ ਖਾਲਸਾ ਰਾਜ ਜਿਹੜਾ ਸੀ ਉਹ ਸਥਾਪਿਤ ਕੀਤਾ ਸੀ। ਇਹ ਉਹੀ ਝੰਡਾ ਵਾ ਜਿਹੜਾ ਕਿ 26 ਜਨਵਰੀ 1986 ਨੂੰ ਜਦੋਂ ਕਿ ਖਾਲਿਸਤਾਨ ਦਾ ਮਤਾ ਪਾਸ ਕੀਤਾ ਗਿਆ ਸੀ ਉੱਥੇ ਵੀ ਲਹਿਰਾਇਆ ਗਿਆ ਸੀ। ਹੁਣ ਵੀ ਇਹ ਖਾਲਸਾ ਦਾ ਝੰਡਾ ਇੱਥੇ ਲਹਿਰਾ ਰਿਹਾ ਵਾ। ਇਹ ਸਾਰਿਆਂ ਵਾਸਤੇ ਸਾਡੇ ਇੱਕ ਨਿਸ਼ਾਨ ਆ ਵੀ ਸਾਡੇ ਮੋਢਿਆਂ ਦੇ ਪਾਰ ਆ ਸਾਰਿਆਂ ਤੇ ਵੀ ਖਾਲਿਸਤਾਨ ਆਪਾਂ ਬਣਾਉਣਾ ਵਾ। आओ जी 4-5 नारे लाइए। खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद। लॉन्ग लिव खालिस्तान, लॉन्ग लिव खालिस्तान, लॉन्ग लिव खालिस्तान, लॉन्ग लिव खालिस्तान। लेके रवांगे खालिस्तान, लेके रवांगे खालिस्तान। इंडिया आउट ऑफ खालिस्तान, इंडिया आउट ऑफ खालिस्तान। बोले सो निहाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜਦੋਂ ਬੁਲਾਓ ਜਰਾ ਗੱਜ ਕੇ ਬੁਲਾਇਆ ਕਰੋ, ਭਾਵੇਂ ਜਿੰਨੀ ਮਰਜ਼ੀ ਪਹਿਲੇ ਬੁਲਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਾਂ ਝੰਡੇ ਦੀ ਗੱਲ ਬਹੁਤ ਜਿੰਨੇ ਮੇਰੇ ਮਿੱਤਰ ਬੋਲੇ ਆ ਥੋੜੀ ਦੇਰ ਚ ਉਹਨਾਂ ਨੇ ਸ਼ੁਰੂ ਕੀਤੀ। 1600 1700 ਦੀ ਗੱਲ ਕੀਤੀ। ਇਹ ਝੰਡਾ ਹੋਰ ਕੋਈ ਨਹੀਂ ਲਾ ਕੇ ਗਿਆ। ਇਹ ਝੰਡਾ ਉਹ ਝੰਡਾ ਹੈ ਜਿਹੜਾ ਗੁਰੂ ਨਾਨਕ ਨੇ ਮੁਗਲ ਰਾਜ ਦੇ ਹਿੱਕ ਤੇ ਗੱਡਿਆ, ਇੱਕ ਬਾਬਰ ਨੂੰ ਜਾਬਰ ਕਹਿ ਕੇ। ਇਹ ਝੰਡਾ ਉਹ ਝੰਡਾ ਹੈ ਜਿਹੜਾ ਪੰਜਵੇਂ ਪਾਤਸ਼ਾਹ ਨੇ ਆਪਣਾ ਜੀਵਨ ਦੇ ਕੇ ਇਸ ਖਾਲਸਾ ਪੰਥ ਨੂੰ ਹੋਂਦ ਚ ਲਿਆ ਕੇ, ਖਾਲਸਾ ਪੰਥ ਨੂੰ ਹੋਂਦ ਚ ਲਿਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕਰਕੇ ਕੀਤਾ। ਗਦਰੀ ਬਾਬਿਆਂ ਦੀ ਗੱਲ ਬਹੁਤ ਬਾਅਦ 'ਚ। ਅੱਜ ਜਿਹੜੀ ਪ੍ਰਥਾ ਤੁਸਾਂ ਅੱਜ ਜਿਹਨੂੰ ਰਿਪੀਟ ਕੀਤਾ ਗਦਰੀ ਬਾਬਿਆਂ ਦੀ ਬਾਤ, ਤੇ ਇਹ ਬਾਤ ਬਹੁਤ ਬਾਅਦ ਦੀ ਹੈ। ਇਹ ਤੇ 6ਵੇਂ ਪਾਤਸ਼ਾਹ ਦੀ ਚਲਾਈ ਹੋਈ ਪ੍ਰਥਾ ਹੈ। ਇੱਕ ਪਾਸੇ ਮੀਰੀ ਦਾ ਝੰਡਾ, ਇੱਕ ਪਾਸੇ ਪੀਰੀ ਦਾ ਝੰਡਾ। ਅੱਜ ਜੇ ਮੀਰੀ ਪੀਰੀ ਦੇ ਦੋਵੇਂ ਝੰਡੇ ਇਸ ਗੁਰੂ ਘਰ 'ਚ ਲਹਿਰਾਏ ਗਏ ਨੇ ਤੇ ਦੁਨੀਆ ਦੇ ਹਰ ਥਾਂ 'ਚੋਂ ਵਕਤ ਦੂਰ ਨਹੀਂ ਜਦ ਮੀਰੀ ਪੀਰੀ ਦੇ ਦੋਵੇਂ ਝੰਡੇ ਹੋਣਗੇ। ਖਾਲਸਾ ਜੀ ਇੱਕ ਗੱਲ ਨਾ ਭੁੱਲਿਓ। ਕਿਸੇ ਨੇ ਇੱਕ ਗੱਲ, ਇੱਕ ਸ਼ਬਦ, ਇੱਕ ਬਹੁਤ ਬਰੀਕ ਦੀ ਲਾਈਨ 'ਚ ਕਹੀ ਹੈ, ਆਲ ਦਾ ਵਰਲਡ ਰਿਲੀਜਨਸ ਸਲੂਟਸ ਦਾ ਫਲੈਗ। ਜੇ ਤੁਹਾਡੇ ਕੋਲ ਰਾਜ ਨਹੀਂ ਹੈ ਤੇ ਝੰਡੇ ਝੁਲਾਏ ਨਹੀਂ ਜਾ ਸਕਦੇ, ਨਾ ਧਰਮ ਦੇ, ਨਾ ਮੀਰੀ ਦੇ, ਨਾ ਪੀਰੀ ਦੇ। ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਦੋਂ ਆਪਾਂ ਝੰਡੇ ਦੀ ਗੱਲ ਕਰ ਰਹੇ ਹਾਂ ਤੇ ਝੰਡੇ ਸਾਡੇ ਦੀ ਪੀੜ ਜਿਹੜੀ ਹੈ ਨਾ ਭਾਰਤ ਸਰਕਾਰ ਨੂੰ ਬਹੁਤ ਜ਼ਿਆਦਾ ਹੁੰਦੀ ਹੈ। ਗੱਲਾਂ ਤੇ ਬਹੁਤ ਸਾਰੀਆਂ ਕਰਨ ਵਾਲੀਆਂ, ਪਰ ਮੈਂ ਗੱਲਾਂ ਐਵੀਡੈਂਸ ਨਾਲ ਕਰਨਾ, ਕਿਉਂਕਿ ਜਿਹੜੇ ਸਾਡੇ ਝੰਡੇ ਬਾਰੇ ਅੱਜ ਦੇਖ ਰਹੇ ਹੋਣਗੇ, ਉਹਨਾਂ ਨੇ ਜਦ ਕਿਸਾਨੀ ਦਾ ਸੰਘਰਸ਼ ਚੱਲਦਾ ਸੀ ਤੇ UN 'ਚੋਂ ਅਸਾਂ ਇੱਕ ਚਿੱਠੀ ਭਾਰਤ ਸਰਕਾਰ ਨੂੰ ਘੱਲੀ ਸੀ। ਚਿੱਠੀ ਮੇਰੇ ਕੋਲ ਹੈ। ਲੋਕ ਤੇ ਬਹੁਤ ਸਾਰੀਆਂ ਗੱਲਾਂ ਕਰੀ ਜਾਂਦੇ ਨੇ, ਐਡੀ ਵੱਡੀ ਚਿੱਠੀ ਹੈ, 23 ਸਫ਼ੇ ਦੀ ਚਿੱਠੀ ਹੈ। UN ਦੇ ਇੱਕ ਰੈਪੀਟੋਰ ਨਹੀਂ 7 ਰੈਪੀਟੋਰਸ ਨੇ ਸਾਈਨ ਕਰਕੇ ਭਾਰਤ ਸਰਕਾਰ ਨੂੰ ਘੱਲੀ ਕਿ ਸਾਨੂੰ ਜਵਾਬ ਦਿਓ ਕਿਸਾਨੀ ਦੇ ਸੰਘਰਸ਼ ਬਾਰੇ। ਜੋ ਜਵਾਬ ਉਹਨਾਂ ਨੇ ਦਿੱਤਾ ਉਹਦੀ ਆ ਕਾਪੀ ਮੇਰੇ ਹੱਥ 'ਚ ਹੈ, ਭਾਰਤ ਸਰਕਾਰ ਦੇ ਲੈਟਰ ਹੈਡ ਤੇ ਆ। ਇਹਦੇ ਵਿੱਚ ਹੋਰ ਉਹਨਾਂ ਨੇ ਬਹੁਤ ਕੁਝ ਬਕਵਾਸ ਕੀਤੀ ਕਿਸਾਨਾਂ ਬਾਰੇ, ਸੰਘਰਸ਼ ਬਾਰੇ ਔਰ ਕਿਸਾਨਾਂ ਦੇ ਸਾਰੇ ਸੰਘਰਸ਼ ਬਾਰੇ।
ਅਖੀਰਲੇ ਪੈਰਾਗ੍ਰਾਫ ਦੇ ਵਿੱਚ ਭਾਰਤ ਸਰਕਾਰ ਨੇ ਆਪਣਾ ਸਾੜ ਕੱਢਿਆ, ਹਿੰਦੂਤਵੀ ਸਰਕਾਰ ਨੇ, ਇਹ ਕਹਿ ਕੇ ਕਿ ਸਾਡੇ ਕੌਮੀ ਵਿਰਸੇ ਲਾਲ ਕਿਲੇ ਦੇ ਉੱਤੇ ਇੱਕ ਕੌਮ ਦਾ ਖਾਸ ਝੰਡਾ ਝੁਲਾ ਕੇ ਸਾਡੇ ਕੌਮੀ ਵਿਰਸੇ ਦੀ ਤੋਹੀਨ ਕੀਤੀ ਗਈ। ਉਹ ਮੁਗਲ ਜਿਨ੍ਹਾਂ ਦੇ ਇਤਿਹਾਸ ਨੂੰ ਤੁਸੀਂ ਪੁੱਠਾ ਸਿੱਧਾ ਕਰ ਰਹੇ ਹੋ, ਜਿਨ੍ਹਾਂ ਦੇ ਬਣਾਏ ਤਾਜ ਮਹੱਲਾਂ ਨੂੰ ਕਹਿੰਦੇ ਹੋ ਵੀ ਇਹ ਮੰਦਿਰ ਸੀ, ਉਹਨਾਂ ਦਾ ਲਾਲ ਕਿਲਾ ਅੱਜ ਭਾਰਤ ਦਾ ਵਿਰਸਾ ਬਣ ਗਿਆ। ਜਦੋਂ ਸਿੱਖ ਕੌਮ ਦੀ ਗੱਲ ਆਈ ਤੇ ਸਾਡਾ ਝੂਲਦਾ ਹੋਇਆ ਨਿਸ਼ਾਨ ਸਾਹਿਬ ਉਹ ਕਹਿੰਦੇ ਆ ਕਿ ਭਾਰਤ ਦੇ ਵਿਰਸੇ ਦੀ ਤੋਹੀਨ ਕੀਤੀ। ਤੁਸੀਂ ਇੱਕ ਲਾਲ ਕਿਲੇ ਦੀ ਗੱਲ ਕਰਦੇ ਹੋ, ਪੂਰੇ ਭਾਰਤ ਦੇ ਵਿੱਚ ਇਹ ਨਿਸ਼ਾਨ ਸਾਹਿਬ ਤੇ ਸਿੱਖ ਕੌਮ ਦਾ ਝੰਡਾ ਝੂਲੇਗਾ। ਤੁਹਾਨੂੰ ਇਹ ਝੰਡਾ ਸਿਰਫ ਸਿੱਖ ਕੌਮ ਦਾ ਝੰਡਾ ਨਹੀਂ, ਇਹ ਝੰਡਾ ਹਰ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਦਾ ਝੰਡਾ ਹੈ। ਇਹ ਝੰਡਾ ਸਰਬੱਤ ਦੇ ਭਲੇ ਦਾ ਝੰਡਾ ਹੈ। ਤੁਸੀਂ ਸਾਨੂੰ ਟੈਰਰਿਸਟ, ਅੱਤਵਾਦੀ, ਵੱਖਵਾਦੀ ਕਹੀ ਜਾਓ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੂੰ ਜੋ ਮਰਜ਼ੀ ਕਹੀ ਜਾਓ, ਪਰ ਇਹ ਝੰਡਾ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਹਮੇਸ਼ਾ ਆਪਣੇ ਸੀਸ ਦੇ ਕੇ ਹਰ ਧਰਮ ਦੀ ਰੱਖਿਆ ਕੀਤੀ ਹੈ, ਜਿਨ੍ਹਾਂ ਨੇ ਜਦੋਂ ਸਾਡੇ ਗੁਰੂ ਪਾਤਸ਼ਾਹ ਨੇ ਜਨੇਊ ਨਹੀਂ ਪਾਇਆ, ਪਰ ਜਦੋਂ ਤੁਹਾਨੂੰ ਜਨੇਊ ਪਾਉਣ ਦੀ ਆਜ਼ਾਦੀ ਨਹੀਂ ਸੀ ਤੇ ਸਾਡੇ ਨਾਮੇ ਪਾਤਸ਼ਾਹ ਨੇ ਕੁਰਬਾਨੀ ਦੇ ਕੇ ਤੁਹਾਡੀ ਰਿਲੀਜੀਅਸ ਫਰੀडम ਨੂੰ ਪ੍ਰੀਜ਼ਰਵ ਕੀਤਾ ਹੈ। ਇਹ ਉਸ ਕੌਮ ਦਾ ਝੰਡਾ ਹੈ। ਇਹ ਉਸ ਕੌਮ ਦਾ ਝੰਡਾ ਹੈ ਜਿਹਦੇ ਬਾਬੇ ਕੱਛਾਂ ਵਾਲੇ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਬਸਰੇ ਜਾਂਦੀਆਂ ਨੂੰ ਮੋੜ ਕੇ ਲਿਆਉਂਦੇ ਸੀ। ਇਹ ਉਸ ਕੌਮ ਦਾ ਝੰਡਾ ਹੈ ਜਦੋਂ ਰਾਜ ਸਥਾਪਿਤ ਹੋਇਆ ਕਿ ਪੰਜਾਬ ਦੇ ਗਰੀਬ ਕਿਸਾਨਾਂ 'ਚ ਜਿੰਨਾ ਜ਼ਮੀਨਾਂ ਵੰਡੀਆਂ ਉਹ ਇਸ ਸਿੱਖ ਕੌਮ ਦੇ ਰਾਜ ਨੇ ਵੰਡੀਆਂ। ਇਹ ਉਸ ਕੌਮ ਦਾ ਝੰਡਾ ਹੈ ਜਿਹਦੇ ਮਹਾਰਾਜਾ ਰਣਜੀਤ ਸਿੰਘ ਨੇ ਕੁਰਾਨ 1 ਲੱਖ 'ਚ ਖਰੀਦਿਆ ਤੇ 32,000 ਮੁਸਲਮਾਨ ਬੱਚਿਆਂ ਨੂੰ ਸਰਕਾਰੀ ਸਕਾਲਰਸ਼ਿਪ ਤੇ ਕੁਰਾਨ ਦੀ ਸਿੱਖਿਆ ਦਿੱਤੀ। ਇਹ ਉਸ ਕੌਮ ਦਾ ਝੰਡਾ ਹੈ ਜਦੋਂ ਕੋਵਿਡ ਦੀ ਮਹਾਮਾਰੀ 'ਚ ਹਰ ਕੋਈ ਲੁਕਿਆ ਫਿਰਦਾ ਸੀ ਤੇ ਇਹ ਕੌਮ ਗੁਰੂ ਦਾ ਲੰਗਰ ਲੈ ਕੇ ਵਰਤਾ ਰਹੀ ਸੀ। ਇਹ ਉਸ ਕੌਮ ਦਾ ਝੰਡਾ ਹੈ ਜਿਹਦੇ ਖਾਲਸਾ ਸਾਜਣਾ ਦਿਵਸ ਤੇ ਅੱਜ 5 ਵੱਡਿਆਂ ਮੁਲਕਾਂ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੇ ਪ੍ਰੈਜ਼ੀਡੈਂਟ ਨੇ ਖਾਲਸਾ ਸਾਜਣਾ ਦਿਵਸ ਦੀ ਵਧਾਈ ਦਿੱਤੀ ਹੈ। ਤੁਸੀਂ ਇਸ ਝੰਡੇ ਨੂੰ ਕਿੱਥੋਂ ਕਿੱਥੋਂ ਮਿਟਾਓਗੇ, ਇਸ ਝੰਡੇ ਨੂੰ ਕਿੱਥੋਂ ਕਿੱਥੋਂ ਲੁਕਾਓਗੇ? ਇਹ ਝੰਡਾ ਮੇਰੇ ਅੰਦਰ ਹੈ ਔਰ ਹਰ ਉਸ ਦਿਲ ਦੇ ਅੰਦਰ ਹੈ ਜਿਸ ਦੇ ਵਿੱਚ ਗੁਰੂ ਦਾ ਮਾਨ सम्मान ਹੈ। ਮੈਂ ਆਪਣੀ ਬਹੁਤ ਸਾਰੀ ਸਪੀਚਸ 'ਚ ਸਿੱਖ ਪੰਥ ਨੂੰ ਹਮੇਸ਼ਾ ਇਹ ਕਹਿਣਾ ਕਿ ਜਿੱਦਾਂ ਅਸੀਂ ਵਿਚਾਰਦੇ ਹਾਂ ਨਾ ਕਿ 16ਵੀਂ ਸਦੀ ਦੇ ਸਿੱਖ ਕੀ ਸੀ, 17ਵੀਂ ਸਦੀ ਦੇ ਸਿੱਖ ਕੀ ਸੀ, 18ਵੀਂ ਦੇ ਕੀ ਸੀ, 19ਵੀਂ ਦੇ ਕੀ ਸੀ, 20ਵੀਂ ਦੇ ਕੀ ਸੀ, ਇਸੇ ਤਰ੍ਹਾਂ 21ਵੀਂ ਸਦੀ ਦੇ ਸਿੱਖਾਂ ਬਾਰੇ 22ਵੀਂ, 23ਵੀਂ, 24ਵੀਂ ਔਰ ਜਿੰਨੀ ਤੱਕ ਦੁਨੀਆ ਕਾਇਮ ਹੈ ਲੋਕਾਂ ਨੇ ਵਿਚਾਰਨਾ ਹੈ ਕਿ ਕੌਣ ਸਨ। ਅੱਜ ਤੁਸੀਂ ਇੱਕ ਇਤਿਹਾਸ ਸਿਰਜਿਆ ਹੈ। ਬਹੁਤ ਸਾਰੇ ਲੋਕਾਂ ਦੀ ਲੱਤਾਂ ਕੰਬ ਰਹੀਆਂ, ਕੋਈ ਕਹਿ ਰਿਹਾ ਜੀ ਗੁਰਦੁਆਰੇ 'ਚ ਕਿਉਂ ਝੰਡਾ ਲਾ ਰਹੇ ਹੋ? ਜਦੋਂ ਆਉਣ ਵਾਲਾ ਸਮਾਂ ਆਏਗਾ ਤੇ ਕੌਮ ਯਾਦ ਰੱਖੇਗੀ ਕਿ ਸਿੱਖਾਂ ਨੇ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਤੇ ਜਿਹੜਾ ਝੰਡਾ ਲਾਇਆ ਸੀ ਉਹ ਇਸ ਕੌਮ ਦੀ ਆਜ਼ਾਦੀ ਦਾ ਨਿਸ਼ਾਨਾ ਬਣਿਆ ਸੀ। ਜਦੋਂ ਪਾਕਿਸਤਾਨ ਨਹੀਂ ਸੀ ਨਾ ਬਣਿਆ ਤੇ ਮੁਸਲਮਾਨਾਂ ਨੇ ਲਾਹੌਰ ਰੈਜ਼ੋਲੂਸ਼ਨ ਪਾਸ ਕੀਤੀ 1940। ਲੋਕਾਂ ਨੇ ਕਾਇਦੇ ਆਜ਼ਮ ਨੂੰ ਕਿਹਾ ਇਹ ਦੀਵਾਨੇ ਦਾ ਖਾਬ ਹੈ, ਇਹ ਪਾਕਿਸਤਾਨ ਨਹੀਂ ਪਾਕਿਸਤਾਨ ਬਣਾਉਣ ਜਾ ਰਿਹਾ ਹੈ, ਇਹ ਕੌਮ ਨੂੰ ਵੰਡ ਰਿਹਾ ਹੈ। ਅੱਜ ਵੀ ਬਹੁਤ ਸਾਰੇ ਲੋਕ ਕਹਿੰਦੇ ਜਿਹੜੇ ਖਾਲਿਸਤਾਨੀ ਆ ਜੀ ਉੱਥੇ ਤਾਂ ਗੱਲ ਕੋਈ ਕਰ ਨਹੀਂ ਰਿਹਾ, ਪਰ ਉਸ ਧਰਮ ਨੂੰ ਜੇ ਸ਼ਰਨ ਮਿਲੀ ਆ, ਜਿਹੜੇ ਪਾਕਿਸਤਾਨ ਨੂੰ ਅਪੋਜ਼ ਕਰਨ ਵਾਲੇ ਸੀ ਉਹ ਬੜੇ ਬੜੇ ਵੱਡੇ ਦਾੜਿਆਂ ਵਾਲੇ ਸੀ, ਰਿਲੀਜੀਅਸ ਕਮਿਊਨਿਟੀ ਸਾਰੀ ਉਹਨੂੰ ਨਾ ਪਾਕਿਸਤਾਨ ਕਹਿੰਦੀ ਸੀ, ਪਰ ਜੇ ਅੱਜ ਪਨਾਹ ਮਿਲੀ ਆ ਤੇ ਉੱਥੇ ਮਿਲੀ ਆ। ਇਸੇ ਤਰ੍ਹਾਂ ਜਿਹੜਾ ਅੱਜ ਸਾਡਾ ਵਿਰੋਧ ਕਰਦੇ ਨੇ, ਜੇ ਕੱਲ ਉਹਨਾਂ ਦੀ ਇੱਜ਼ਤ ਮਾਨ ਮਿਲਣੀ ਹੈ ਤੇ ਖਾਲਿਸਤਾਨ 'ਚ ਮਿਲਣੀ ਹੈ, ਕਿਸੇ ਹੋਰ ਨਹੀਂ ਮਿਲਣੀ। ਇੱਕ ਆਖਰੀ ਵਾਕਿਆ ਸੁਣਾ ਕੇ, ਕਿਉਂ ਅੱਜ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਲੰਮਾ ਸਫ਼ਰ ਹੈ ਔਰ ਮੇਰਾ ਇੱਕ ਮਨ ਦੀ ਅਵਸਥਾ ਹੈ ਕਿ ਮੈਂ ਆਪਣੇ ਜਿਉਂਦਿਆਂ ਖਾਲਿਸਤਾਨ ਦੇਖ ਲਵਾਂ। ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਈ ਵਾਰੀ ਕਿਹਾ ਜੇ ਇੱਕ ਵੀ ਸਿੱਖ ਖਾਲਿਸਤਾਨ ਦੀ ਗੱਲ ਨਹੀਂ ਕਰੇਗਾ ਤੇ ਮੈਂ ਕਰਾਂਗਾ, ਕਿਉਂਕਿ ਮੈਂ ਤਾਰੀਖ ਪੜ੍ਹੀ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਦੀ ਗੱਲ ਨਹੀਂ ਸੀ ਕੀਤੀ ਉਹ ਬੋਧੀ ਧਰਮ ਉੱਥੇ ਜਨਮਿਆ ਸੀ ਹਿੰਦੁਸਤਾਨ 'ਚ। ਅੱਜ ਹਿੰਦੁਸਤਾਨ 'ਚ ਕਿਤੇ ਬੋਧੀ ਧਰਮ ਨਜ਼ਰ ਨਹੀਂ ਆਉਂਦਾ। ਜੈਨ ਮਤ ਉੱਥੇ ਜਨਮਿਆ ਸੀ, ਅੱਜ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਆਪਣੇ ਘਰ ਦੀ ਗੱਲ ਨਹੀਂ ਸੀ ਕੀਤੀ, ਅਗਲਿਆਂ ਨੇ ਚੁੱਕ ਕੇ ਬਾਹਰ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਦੇ ਜ਼ਮਾਨੇ ਦੀ ਗੱਲ ਹੈ, ਸਿੱਖ ਰਾਜ ਦੇ ਖਾਤਮੇ ਦੇ ਨੇੜੇ ਦੀ ਗੱਲ ਹੈ, ਖਾਲਸਾ ਪੰਥ ਦੇ ਰਾਜ ਦੇ
ਝੂਲਦਾ ਹੋਇਆ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਤੇ ਥੱਲੇ ਆ ਕੇ ਡਿੱਗਿਆ। ਮਹਾਰਾਜੇ ਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਸਾਡੀ ਕੌਮ ਦਾ ਝੰਡਾ ਅੱਜ ਥੱਲੇ ਡਿੱਗ ਪਿਆ। ਮਹਾਰਾਜੇ ਨੇ ਤਾਂ ਕੋਈ ਨੋਟਿਸ ਨਹੀਂ ਲਿਆ। ਕਹਿੰਦਾ ਕੋਈ ਨਹੀਂ, ਜਦੋਂ ਜਾਵਾਂਗੇ ਤੇ ਫਿਰ ਸੇਵਾ ਕਰ ਦਿਆਂਗੇ। ਪਰ ਉਹ ਸੇਵਾ ਕਰਨ ਦਾ ਮੌਕਾ ਨਾ ਆਇਆ ਤੇ ਸਿੱਖ ਰਾਜ ਮੁੱਕ ਗਿਆ। ਔਰ ਉਹ ਮਹਾਰਾਣੀ ਜਿੰਦਾਂ ਜਿਹਦੇ ਅੱਗੇ ਅੰਗਰੇਜ਼ਾਂ ਦੀ ਫੌਜ ਸਲਾਮੀਆਂ ਦਿੰਦੀ ਜਾਂਦੀ ਸੀ, ਉਸੇ ਮਹਾਰਾਣੀ ਜਿੰਦਾਂ ਨੂੰ ਉਹਦੇ ਵਾਲਾਂ ਤੋਂ ਘੜੀਸ ਕੇ ਲਾਹੌਰ ਦੇ ਕਿਲੇ ਤੋਂ ਬਾਹਰ ਲਿਆਇਆ ਗਿਆ। ਇਹ ਅੰਜਾਮ ਹੁੰਦਾ ਹੈ ਜਦੋਂ ਤੁਸੀਂ ਆਪਣੀ ਕੌਮ ਦੇ ਝੰਡਿਆਂ ਦੇ, ਆਪਣੀ ਕੌਮ ਦੇ ਰਾਜ ਦੇ ਉੱਤੇ ਪਹਿਰਾ ਨਹੀਂ ਦਿੰਦੇ। ਜੇ ਅੱਜ ਝੰਡਾ ਲਾਇਆ ਜੇ ਤੇ ਫਿਰ ਇਸ ਗੱਲ ਤੇ ਕਾਇਮ ਰਹੋ ਕਿ ਜਦ ਤੱਕ ਇਹ ਝੰਡਾ ਦੁਨੀਆ ਦੇ ਹਰ ਐਮਬੈਸੀ ਦੇ ਬਾਹਰ ਨਹੀਂ ਲੱਗਦਾ, ਜਦ ਤੱਕ UN ਦੇ 194 ਝੰਡਿਆਂ 'ਚ ਝੰਡਾ ਨਹੀਂ ਹੁੰਦਾ, ਸਾਡੇ 'ਚ ਕੋਈ ਵੀ ਆਰਾਮ ਨਾਲ ਨਹੀਂ ਬਏਗਾ। ਔਰ ਉਸ ਵਕਤ ਤੱਕ ਨਹੀਂ ਬਏਗੀ ਜਦ ਤੱਕ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ, ਇੱਥੋਂ ਦੀਆਂ ਸੰਗਤਾਂ ਨੂੰ, ਜਿਹੜਾ ਕਿ ਤੁਸੀਂ ਅੱਜ ਇਤਿਹਾਸਕ ਕਦਮ ਚੁੱਕਿਆ, ਉਹਦੇ ਵਾਸਤੇ ਬਹੁਤ ਬਹੁਤ ਮੁਬਾਰਕ ਹੋਵੇ। ਜਿਵੇਂ ਪਹਿਲਾਂ ਹੀ ਸਟੇਜ ਤੋਂ ਕਿਹਾ ਗਿਆ, ਉੱਪਲ ਸਾਹਿਬ ਨੇ ਕਿਹਾ ਸੀ ਕਿ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅੱਜ ਅਸੀਂ ਇਸ ਸਥਾਨ ਤੇ ਇਕੱਤਰ ਹੋ ਕੇ ਇਹ ਜੋ ਕੁਦਰਤ ਦਾ ਇੱਕ ਅਲੌਕਿਕ ਨਜ਼ਾਰਾ ਪੰਥ ਨੇ ਜੋ ਸਿਰਜਿਆ, ਅਸੀਂ ਉਸ ਨੂੰ ਦੇਖਿਆ। ਮੈਂ ਫਿਰ ਜਿਵੇਂ ਡਾਕਟਰ ਚੀਮਾ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਸਾਨੂੰ ਹੁਣ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ। ਗੱਲ ਕੱਲੀ ਝੰਡਾ ਜਾਂ ਨਿਸ਼ਾਨ ਲਾਉਣ ਦੀ ਨਹੀਂ ਹੁੰਦੀ, ਉਹਦੀ ਕਾਇਮੀ ਤੱਕ ਉਹਨੂੰ ਪ੍ਰੋਟੈਕਟ ਕਰਨ ਦੀ ਵੀ ਗੱਲ ਹੁੰਦੀ ਹੈ। ਇਹ ਨਹੀਂ ਹੈ ਵੀ ਕੱਲ ਨੂੰ ਕੋਈ ਲਾਹ ਕੇ ਲੈ ਜਾਵੇ। ਸੋ ਜਿਹੜੇ ਨਿਸ਼ਾਨ ਜਦੋਂ ਆਪਾਂ ਚਲਾਉਂਦੇ ਹਾਂ, ਹਰ ਫੌਜ ਦੇ ਸਾਹਮਣੇ, ਫੌਜ ਦੇ ਅੱਗੇ ਤੁਸੀਂ ਦੇਖਿਆ ਹੋਵੇਗਾ ਕਿ ਨਿਸ਼ਾਨਚੀ ਉਸ ਰੈਜੀਮੈਂਟ ਦਾ ਜਿਹੜਾ ਝੰਡਾ ਉਹ ਲੈ ਕੇ ਚੱਲਦਾ। ਦੈਟ ਮੀਨਸ ਵੀ ਉਹ ਜਿਹੜੇ ਨਿਸ਼ਾਨਚੀ ਆ ਜਾਂ ਉਹ ਫਲੈਗ ਹੈ, ਫੌਜ ਨੇ ਉਸ ਫਲੈਗ ਨੂੰ ਪ੍ਰੋਟੈਕਟ ਕਰਨਾ ਹੁੰਦਾ। ਸੋ ਸਾਡਾ ਸਭ ਦਾ ਇਹ ਫਰਜ਼ ਹੈ ਕਿ ਜਿਹੜਾ ਅਸੀਂ ਅੱਜ ਕਦਮ ਚੁੱਕਿਆ, ਇਸ ਨੂੰ ਪ੍ਰੋਟੈਕਟ ਵੀ ਕਰੀਏ। ਇੱਕ ਮੈਂ ਸਾਰੀ ਸੰਗਤ ਦੇ ਸਾਹਮਣੇ ਇੱਕ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਵੀ ਅਸੀਂ ਕੋਈ ਕਦਮ ਚੁੱਕਦੇ ਹਾਂ, ਅਸੀਂ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਔਰ ਫਿਰ ਮੁੱਖ ਵਾਕ ਜੋ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਜਾਂਦਾ, ਜਿਹੜਾ ਅੱਜ ਦਾ ਅਰਦਾਸ ਤੋਂ ਉਪਰੰਤ ਮੁੱਖ ਵਾਕ ਹੈ, ਇਹ ਸਾਨੂੰ ਸਾਰਿਆਂ ਨੂੰ ਬੜੇ ਧਿਆਨ ਨਾਲ ਸੁਣਨ ਦੀ ਤੇ ਸਮਝਣ ਦੀ ਲੋੜ ਹੈ। ਜਿਨ ਹਰ ਹਿਰਦੇ ਨਾਮ ਨਾ ਬਸਿਓ। ਸਤਿਗੁਰ ਨੇ ਜਿੱਥੇ ਸਾਨੂੰ ਅੱਜ ਅਸ਼ੀਰਵਾਦ ਦਿੱਤੀ, ਉਥੇ ਨਾਲ ਦੀ ਨਾਲ ਬੜਾ ਕਲੀਅਰ ਕੱਟ ਮੈਸੇਜ, ਬਹੁਤ ਕਲੀਅਰ ਕੱਟ ਮੈਸੇਜ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪ੍ਰਭੂ ਦਾ, ਪਰਮਾਤਮਾ ਦਾ ਨਾਮ ਨਹੀਂ ਵਸਿਆ, ਉਹ ਕਿਸ ਪਾਸੇ ਗੱਲ ਜਾ ਰਹੀ ਆ। ਤੁਸੀਂ ਸਾਰੇ ਦੀ ਸਾਰੀ ਜਿਹੜੀ ਇਹਦਾ ਅਰਥ ਮੇਰੇ ਤੋਂ ਵੱਧ ਚੰਗੀ ਤਰ੍ਹਾਂ ਜਾਣਦੇ ਹੋ। ਅਖੀਰ ਦੇ ਵਿੱਚ ਜੋ ਅਖੀਰਲੀਆਂ ਲਾਈਨਾਂ ਨੇ ਸ਼ਬਦ ਦੀਆਂ, ਉਹ ਤਦੇ ਹੀ ਪੂਰੀਆਂ ਹੋਣੀਆਂ ਨੇ ਜੇ ਅਸੀਂ ਇਸ ਸਾਰੇ ਦੇ ਸਾਰੇ ਮੁੱਖ ਵਾਕ ਤੇ ਪਹਿਰਾ ਦੇਵਾਂਗੇ। ਇੱਕ ਵਾਰੀ ਫਿਰ ਇਸ ਸ਼ੁਭ ਅਵਸਰ ਤੇ ਜੋ ਤੁਸੀਂ ਅੱਜ ਇਹ ਕਦਮ ਚੁੱਕਿਆ, ਜਿੱਥੇ ਅਸੀਂ ਇੱਥੋਂ ਦੇ ਪ੍ਰਬੰਧਕਾਂ ਦਾ, ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਸਮੁੱਚੇ ਖਾਲਸਾ ਪੰਥ ਨੂੰ ਇਸ ਗੱਲ ਦੀ ਵਧਾਈ ਆ। ਆਓ ਰਲ ਕੇ ਇਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਅਸੀਂ ਕਾਰਜ ਕਰੀਏ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਗ ਖੰਡ ਬਿਹੰਡੰ ਹਲਦਲ ਖੰਡੰ ਅਤ ਰਣ ਮੰਡੰ ਵਰ ਪੰਡੰ ਉਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਣੰ ਕਿਲ ਬਿਖ ਹਰਣੰ ਗੁਰਮਤ ਧਰਣੰ ਅਸ ਸਰਣੰ ਜੈ ਜੈ ਜਗ ਕਾਰਣੰ ਸ੍ਰਿਸ਼ਟ ਉਵਾਰਣੰ ਮਮ ਪ੍ਰਤਪਾਰੰ ਜੈ ਤੇਗੰ
ਜੈ ਤੇਗੰ ਜੈ ਤੇਗੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰਾ 84 ਦੀ 78ਵੀਂ ਵਰ੍ਹੇਗੰਢ ਦੇ ਮੌਕੇ ਉਸ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਜਿਹੜਾ ਨਾਂ ਉਸ ਵੇਲੇ ਸੰਤ ਅਤਰ ਸਿੰਘ ਜੀ ਮਸਤੂਆਣਾ ਵੱਲੋਂ ਬਾਹਰ ਪੜ੍ਹਾਈ ਲਈ ਭੇਜੇ ਗਏ ਸੰਤ ਤੇਜਾ ਸਿੰਘ, ਜਿਹੜੇ ਇਸ ਗੁਰੂ ਘਰ ਦੇ ਫਾਊਂਡਰਸ ਪਹਿਲੇ 5 ਸੇਵਕਾਂ 'ਚ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦਾ ਕਨਸਟੀਟਿਊਸ਼ਨ ਲਿਖਿਆ, ਜਦੋਂ ਉਹਨਾਂ ਨੇ ਇਸ ਨਾਮ ਨੂੰ ਤਜਵੀਜ਼ ਕੀਤਾ ਖਾਲਸਾ ਦਰਬਾਰ ਸੁਸਾਇਟੀ, ਇਹੀ ਨਾਮ ਤੁਸੀਂ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦਾ ਵੀ ਦੇਖਦੇ ਹੋ, ਜਿਹੜਾ ਪਹਿਲਾ ਗੁਰਦੁਆਰਾ ਸੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, दूसरा खालसा दीवान सोसाइटी एबसफोर्ड, ये फिर पैसिफिक कोस्ट खालसा दीवान सोसाइटी स्टॉकटन। जदों असी दीवान दरबार ये लफज इस्तेमाल करते हैं, इसका मतलब है रॉयल कोर्ट, बादशाहां दे दरबारां च दुनियावी दरबार। ते इत्थे जदों असी गुरु ग्रंथ साहिब जी नूं चवर छतर तखत दे मालिक कहते हैं, तो ये तीनों ही लफज चवर भी छतर भी तखत भी ये बादशाहत की निशानी है। सो पीरी दी बादशाहत चवर छतर तखत दे मालिक गुरु ग्रंथ साहिब ने, और मीरी इस दा सॉवरनिटी का प्रतीक खालसा पंथ है। झंडा तुहाडी सॉवरनिटी का प्रतीक हुंदा है। कदे पुरातन सिंघां दा पहरावा, खास तौर ते दमाला और उस दे उत्ते फरला ये निशान ही है, ये झंडा ही है, ये फ्रीडम की गल है। ते जदों सिख पढ़ते सी कि हम पातशाही सतगुर देई हन्ने हन्ने लाए, जय जय बह जमीन मल तै तै तख्त बनाए, कि जिथे कला कला सिख भी बैठे वो बादशाह है, वो अपना फैसला आप करता है, वो सॉवरन है, वो अकाल पुरख तो बिना किसी का हुक्म नहीं मनदा। ते जदों कौम सांझे तौर दे उत्ते अपना राज भाग स्थापित करती है, ते फिर निशान साहब, जिस दे लई लफज झंडा साहब भी जिहड़ा वो दोहराया जाता है। एक वाक्य जिहड़ा डॉक्टर चीमा ने मुख्तसर बयान किया है, मैं उहदा हिस्टोरिकल कॉन्टेक्स्ट दसना चाहुंदा है कि झंडा उस दे विच तुसीं खंडा देखिआ, कोई भी झंडा विदाउट कोड ऑफ आर्म्स नहीं हुंदा उस, क्योंकि कोड ऑफ आर्म्स इस गल की याद दहानी हुंदी है कि तेग दे नाल, इस वैपन दे नाल असी इस झंडे नूं डिफेंड करना है। और ये झंडा कदे इस गल का ध्यान रहे, आनंदपुर साहब की जंग मौके जिन्हां दा जिक्र इतिहास दे विच आंदा है कि बाबा आलम सिंह ये दुश्मन के घेरे दे विच चले जाते ने, दुश्मन का सूबेदार कहंदा है कि हुण तू मारिया जाना है, झंडा सुट दे। उन्हें कहा जी ये झंडा तो तां ही रहेगा, उन्हें कहा मैं तेरी बांह वड़ देंगा, उन्हें कहा जी मैं पैरां नाल फड़ लांगा, उन्हें कहा मैं तेरियां लत्तां वड़ देंगा, उन्हें कहा जी मैं मूंह नाल फड़ लांगा, उन्हें कहा जी सिख अपना फर्ज निभा जाएगा। फिर निशान साहब दे मालिक ने वेखना कि इनू किवें झूलदा रखना। जो ही वार हुंदा वो सूबेदार भी मारिया जाता है, सिंह भी शहीद हुंदा है, ते साहिबजादा अजीत सिंह आके उस झंडे नूं संभाल लैंदे ने। ये खालिस्तान दा झंडा साडी सॉवरनिटी दी गल, ते जदों तक साडा फेथ इस गल ते है कि ये निशान साहब ये साडे झंडे एवें नहीं, यानी ज्ञान सिंह जां भाई संतोख सिंह जदों ये कल्पना करते ने, मैसेज दिंदे ने, झूलते निशान रहे पंथ महाराज के, साजते दीवान रहे गुरु महाराज के। ये दीवान पीरी है, ये निशान मीरी है, ये मीरी ते पीरी दी टुगैदरनेस है। पर जिदन सानू एक कमजोरी जापदी है, महाराजा शेर सिंह 1842 दे विच लाहौर तखत ते ने, अकाल तखत और दरबार साहिब दे विचाले जिन्हों क्या ही झंडा बुंगा जाता है। एक निशान साहब चिट्टे अंबर, बहुत ठीक मौसम है, अचानक उत्तों डिगदा है ते 3 टुकड़े होके थले पै जांदे। पंथ दे उस वेड़े दे महापुरख ज्ञानवान गुरमुख बैठते ने कि ये की भाना वापरिया, ये कोई कुदरत का स्नेह है, साडा झंडा डिग पिया है, बिल्कुल कोई झक्खड़ नहीं झुलिया, कोई की है।
ਲਾਹੌਰ ਦੇ ਵਿੱਚ ਇਹ ਮੈਸੇਜ ਭੇਜਿਆ ਜਾਂਦਾ ਹੈ ਕਿ ਖਬਰਦਾਰ ਕੁਛ ਨਾ ਕੁਛ ਐਸਾ ਵਾਪਰਨ ਵਾਲਾ ਹੈ, ਇਹ ਚੰਗੀ ਨਿਸ਼ਾਨੀ ਨਹੀਂ ਹੈ। ਤੇ ਅਸੀਂ ਪੁਰਾਤਨ ਪੰਜਾਬੀ ਦੇ ਉਸ ਰਿਕਾਰਡ 'ਚ ਦੇਖਦੇ ਹਾਂ ਕਿ ਉਸ ਉਹਦੇ ਦਰਬਾਰ 'ਚ ਸ਼ੇਰ ਸਿੰਘ ਦਾ ਜ਼ਿਕਰ ਹੁੰਦਾ ਹੈ ਤੇ ਉਹ ਕਹਿੰਦੇ ਨੇ जब हम पुजारियों को कड़ा के सुपने आते हैं, जब हम श्री अमृतसर जी जाएंगे ये झंडा झुलाए देंगे बनाए देंगे। ये ਜਦੋਂ ਸਾਡਾ ਵਰਤਾਰਾ ਹੁੰਦਾ ਹੈ ਗੁਰੂ ਵੱਲ ਪਿੱਠ ਵਾਲਾ ਤੇ ਅਸੀਂ ਬਹੁਤ ਜਲਦੀ ਦੇਖਦੇ ਹਾਂ ਕਿ ਉਸੇ ਹੀ ਸ਼ੇਰ ਸਿੰਘ ਦਾ ਮਰਡਰ ਹੋ ਜਾਂਦਾ ਹੈ। ਸੰਧਾ ਵਾਲੀਏ ਸਰਦਾਰ ਜਿਹੜੇ ਅੰਗਰੇਜ਼ਾਂ ਦੀ ਸ਼ੈਲਟਰ 'ਚੋਂ ਆਏ ਉਹ ਉਹਨੂੰ ਮਾਰ ਦਿੰਦੇ ਨੇ ਤੇ ਫਿਰ ਕੀ ਵਾਪਰਦਾ ਹੈ 1849 ਦੇ ਵਿੱਚ ਉਸ ਰਾਜ ਦਾ 3 ਸਾਲ ਦੇ ਵਿੱਚ ਅੰਤ ਹੋ ਜਾਂਦਾ ਹੈ। ਪਰ ਅੱਜ ਅਸੀਂ ਪੋਜ਼ਿਟਿਵਿਟੀ ਦੇ ਨਾਲ ਗੱਲ ਕਰ ਰਹੇ ਹਾਂ। ਇਹਨਾਂ 38 ਵਰਿਆਂ ਦੇ ਵਿੱਚ ਅਸੀਂ ਬਹੁਤ ਸਾਰਾ ਸਫ਼ਰ ਤੈਅ ਕੀਤਾ ਹੈ। ਇਹ ਝੰਡਾ ਇੱਕ ਬੜਾ ਪਾਵਰਫੁਲ ਸਿੰਬਲ ਹੈ ਔਰ ਇਸ ਗੱਲ ਦਾ ਧਿਆਨ ਰਹੇ ਸੁਗੰਧ ਸਮੀਰ ਦੇ ਵਿੱਚ 2 ਲਾਈਨਾਂ ਨੇ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਹਮੇਸ਼ਾ ਆਜ਼ਾਦੀ ਦੀ ਲੜਾਈ ਖਾਸ ਕਰ ਜਦੋਂ ਉਸ ਦੁਸ਼ਮਣ ਨਾਲ ਜਿਹੜਾ ਜ਼ਾਲਮ ਵੀ ਹੈ, ਮੱਕਾਰ ਵੀ ਹੈ, ਝੂਠਾ ਵੀ ਹੈ ਔਰ ਇਸ ਵੇਲੇ ਦੁਨੀਆ 'ਚ 1 ਬਿਲੀਅਨ 400 ਮਿਲੀਅਨ ਲੋਕ ਉਹਨਾਂ ਦੀ ਜ਼ੇਰ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਪੰਥ ਦੀ ਔਰ ਸਰ ਕਪੂਰ ਸਿੰਘ ਕਈ ਵਾਰ ਉਦਾਸ ਵੀ ਹੋ ਜਾਂਦੇ ਸਨ, ਉਹਨਾਂ ਨਾਲ ਮਿਲਣ ਦਾ ਅਕਸਰ ਮੌਕਾ ਜਗਰਾਵਾਂ ਜਿੱਥੇ ਉਹ ਆਪਣੇ ਭਰਾ ਦੇ ਘਰ ਰਹਿੰਦੇ ਸਨ। ਉਹਨਾਂ ਨੇ ਕਹਿਣਾ ਨਹੀਂ ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ ਗੁਰੂ ਕਲਗੀਧਰ ਪਾਤਸ਼ਾਹ ਨੇ ਕੱਢ ਲੈਣਾ ਕਿਉਂਕਿ ਇਕਰਾਰਨਾਮਾ ਹੈ ਗੁਰੂ ਦਾ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤੇ ਸਕੇਰੀ। ਸਟਾਕਟਨ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਆਪ ਸਮੂਹ ਵੀਰ ਭੈਣਾਂ ਵਧਾਈ ਦੇ ਹੱਕਦਾਰ ਹੋ। ਤੁਸੀਂ ਇੱਕ ਠੀਕ ਫੈਸਲਾ ਲਿਆ, ਤੁਸੀਂ ਇੱਕ ਠੀਕ ਉਹ ਰਾਹ ਦਰਸਾਇਆ ਕਿ ਅਲਟੀਮੇਟਲੀ ਸਾਡੀ ਕਮਿਟਮੈਂਟ ਗੁਰੂ ਦੇ ਨਿਸ਼ਾਨ ਸਾਹਿਬ ਨਾਲ ਹੈ, ਖਾਲਸਾ ਪੰਥ ਨਾਲ ਹੈ। ਇਹ ਖਾਲਿਸਤਾਨ ਦਾ ਝੰਡਾ ਸਾਡੀਆਂ ਉਹਨਾਂ ਐਸਪੀਰੇਸ਼ਨਸ ਦਾ ਪ੍ਰਤੀਕ ਹੈ ਜਿਹੜੀਆਂ ਐਸਪੀਰੇਸ਼ਨਸ ਖਾਲਸਾ ਜੀ ਕੇ ਬੋਲ ਬਾਲੇ ਦੀਆਂ ਨੇ। ਬੋਲ ਬਾਲਾ ਫਾਰਸੀ ਜ਼ਬਾਨ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਉੱਚਾ। ਬੋਲ ਬਾਲਾ ਖਾਲਸੇ ਦਾ ਬੋਲ ਉੱਚਾ, ਜਿਹਨੂੰ ਸਰਦਾਰ ਕਪੂਰ ਸਿੰਘ ਕਹਿੰਦੇ ਸਨ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਇਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਹੀ ਖਾਲਸੇ ਦੇ ਹੱਕ ਦੀ ਐਡਵੋਕੇਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੇ ਹਰ ਲੈਕਚਰ ਦੇ ਵਿੱਚ ਉਹ ਪ੍ਰਾਈਡ ਦੇਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਪੁੱਤਰੀਆਂ ਹੋ। ਤੁਹਾਡੇ ਸਾਹਮਣੇ ਲਾਲ ਕਿਲਾ ਕੀ ਹੈ, ਤੁਹਾਡੇ ਸਾਹਮਣੇ ਦਿੱਲੀ ਤਖਤ ਕੀ ਹੈ। ਇਹੀ ਐਸਪੀਰੇਸ਼ਨ 38 ਵਰਿਆਂ ਬਾਅਦ ਅੱਜ ਸਟਾਕਟਨ ਦੇ ਵਿੱਚ ਮੇਰੀਆਂ ਦੇ ਅੱਖਾਂ 'ਚੋਂ ਅਥਰੂ ਹੀ ਵਗਦੇ ਰਹੇ ਜਿੰਨੀ ਦੇਰ ਨਿਸ਼ਾਨ ਸਾਹਿਬ ਜਿਹੜਾ ਇਧਰ ਅਸੀਂ ਅਰਦਾਸਾ ਸੋਧਿਆ ਇਧਰ ਆ ਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਕਿ ਇਹ ਉਹ ਪਲ ਨੇ ਜਿਨ੍ਹਾਂ ਪਲਾਂ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ, ਉਹਨਾਂ ਦਾ ਤੁਸੀਂ ਅਹਿਸਾਸ ਕਰ ਸਕਦੇ ਹੋ। ਇਸ ਝੰਡੇ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਇਹਨਾਂ 4 ਦਹਾਈਆਂ ਦੇ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਡੁੱਲਿਆ ਖੂਨ ਹੈ। ਇਸ ਝੰਡੇ ਦੇ ਵਿੱਚ ਤਿਹਾੜ ਤੋਂ ਲੈ ਕੇ ਭਾਰਤ ਦੀਆਂ ਜੇਲ੍ਹਾਂ 'ਚ ਬੈਠੇ ਉਹ ਜੁਝਾਰੂ ਸਿੰਘ, ਜਥੇਦਾਰ ਜਗਤਾਰ ਸਿੰਘ ਹਵਾਰਾ ਵਰਗੇ, ਉਹਨਾਂ ਦੀ ਗੈਰਤ ਹੈ, ਉਹਨਾਂ ਦੀ ਲਲਕਾਰ ਹੈ, ਉਹਨਾਂ ਦਾ ਉਹ ਵੰਗਾਰ ਹੈ ਜਿਹੜੀ ਉਹ ਅਦਾਲਤਾਂ 'ਚ ਖਲੋ ਕੇ ਜੱਜਾਂ ਨੂੰ ਕੰਬਣ ਲਾ ਦਿੰਦੀ ਹੈ। ਇਹੀ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਹੈ। ਇਸ ਗੱਲ ਦਾ ਧਿਆਨ ਰਹੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਕੋਈ ਭੰਗੀਆਂ ਵਾਲੀ ਤੋਪ ਨਹੀਂ ਸੀ ਉਹਨਾਂ ਕੋਲ। ਦੋਨਾਂ ਸਿੰਘਾਂ ਨੇ ਪਿੱਠਾਂ ਜੋੜ ਕੇ ਇੱਕ ਪੀਲਾ ਜਿਹੜਾ ਉਹਨਾਂ ਦੇ ਕੋਲ ਪਟਕਾ ਸੀ ਉਹੀ ਸੋਟੀ ਨਾਲ ਬੰਨ ਕੇ ਲਹਿਰਾ ਕੇ ਕਿਹਾ ਸੀ ਕਿ ਖਾਲਸਾ ਰਾਜ ਸਥਾਪਿਤ ਹੋ ਗਿਆ। ਹੁਣ ਜਿਹੜਾ ਇੱਥੋਂ ਗੱਡਾ ਲੰਘੇਗਾ, ਜਿਹੜਾ ਪੈਦਲ ਲੰਘੇਗਾ, ਉਹ ਸਾਰਿਆਂ ਨੂੰ ਟੈਕਸ ਦੇਣਾ ਪਏਗਾ। ਉਹਨਾਂ ਦੋਨਾਂ ਸਿੱਖਾਂ ਨੇ ਦੱਸ ਦਿੱਤਾ ਸੀ ਕਿ ਰਾਜ ਦਾ ਕਨਸੈਪਟ ਕੀ ਹੈ। ਅੱਜ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਦੁਨੀਆ 'ਚ ਆ ਖਾਲਸਾ ਸਾਜਨਾ ਦਿਵਸ ਤੇ ਮਾਰਚ ਹੋਏ ਨੇ। ਖਾਲਿਸਤਾਨ ਜ਼ਿੰਦਾਬਾਦ। ਕੱਲ ਸੈਨ ਫਰਾਂਸਿਸਕੋ 'ਚ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੇ ਬਿਗਨਿੰਗ ਤੋਂ ਐਂਡ ਤੱਕ ਖਾਲਿਸਤਾਨ ਦੇ ਝੰਡੇ ਸਨ। ਅਸੀਂ
ਗੁਰੂ ਕਲਗੀਧਰ ਪਾਤਸ਼ਾਹ ਦੇ ਵੱਲ ਧਿਆਨ ਧਰ ਕੇ, ਅਕਾਲ ਤਖਤ ਵੱਲ ਧਿਆਨ ਧਰ ਕੇ, ਇਸ ਜਦੋਂ ਅਸੀਂ ਨੀਲਾ ਰੰਗ ਵੀ ਦੇਖਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ, ਤਿੰਨ ਪ੍ਰਗਟ ਕੀਨੇ ਖਾਲਸਾ ਨੀਲੰਬਰ ਧਾਰਾ, ਨੀਲੇ ਅੰਬਰ, ਨੀਲਾ ਪਹਿਰਾਵਾ ਖਾਲਸੇ ਦਾ ਪਹਿਰਾਵਾ ਇਹ ਵੀ ਹੈ। ਕੇਸਰੀ ਸਾਡਾ ਫਾਈਨਲ ਡੂ ਔਰ ਡਾਈ ਦਾ। ਜਦੋਂ ਬਾਬਾ ਗੁਰਬਖਸ਼ ਸਿੰਘ 30 ਸਿੰਘਾਂ ਦੇ ਨਾਲ ਅਬਦਾਲੀ ਦੀ ਫੌਜ ਨਾਲ ਜੂਝਦੇ ਨੇ ਤੇ ਪਹਿਰਾਵਾ ਕੇਸਰੀ ਹੈ। ਜਿੱਦਣ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜਿਹੜੇ ਨੇ ਉਹ ਗ੍ਰਿਫਤਾਰੀ ਦਿੰਦੇ ਨੇ, ਚੌਂਕ ਮਹਿਤਾ ਡਾਕਟਰ ਜਗਪਾਲ ਸਿੰਘ ਨਾਲ ਨੇ, ਅਸੀਂ ਜਲੰਧਰੋਂ ਸਕੂਟਰ ਦੇ ਉੱਤੇ ਪਹੁੰਚੇ, ਬੱਸਾਂ ਗੱਡੀਆਂ ਤਾਂ ਬੰਦ ਸਨ। ਉਧਰ ਸੰਤਾਂ ਦੇ ਕੇਸਰੀ ਦਸਤਾਰ ਸਜਾਈ ਹੋਈ ਸੀ, ਕਿਉਂਕਿ ਸਾਲ ਦੇ ਮੁਖੀ ਨੀਲੀ ਦਸਤਾਰ ਸਜਾਉਂਦੇ ਨੇ। ਤੇ ਜਿਹੜੇ ਲਫ਼ਜ਼ ਸੰਤ ਜੀ ਨੇ ਕਹੇ, ਉਹਨਾਂ ਕਿਹਾ ਕਿ ਅੱਜ ਸਿੰਘ ਕਹਿਣ ਲੱਗੇ, ਸੰਤ ਜੀ ਤੁਸੀਂ ਖੱਟੇ ਰੰਗ ਦੀ ਪੱਗ ਬੰਨ੍ਹ ਲਈ ਹੈ, ਇਹ ਤੁਸੀਂ ਕੀ ਕੀਤਾ? ਕਹਿੰਦੇ ਮੈਂ ਕਿਹਾ ਭਾਈ ਅੱਜ ਮੇਰਾ ਆਨੰਦ ਹੋਣਾ, ਅੱਜ ਮੈਂ ਵਿਆਹ ਮੇਰਾ ਹੋਣਾ। ਉਹਨਾਂ ਕਿਹਾ ਜੀ ਤੁਹਾਡਾ ਆਨੰਦ ਤਾਂ ਹੋਇਆ ਹੋਇਆ। ਉਹਨਾਂ ਕਿਹਾ ਜੀ ਮੈਂ ਅੱਜ ਮੌਤ ਲਾੜੀ ਨੂੰ ਵਿਆਹੁਣ ਚੱਲੇ। ਸੋ ਜ਼ਾਹਰ ਹੈ ਕੇਸਰੀ ਰੰਗ ਉਸ ਫਾਈਨਲ ਬੈਟਲ ਦਾ ਨਾਂ ਹੈ ਕਿ ਜਿੱਥੇ ਤੁਸੀਂ ਜਦੋਂ ਉਤਰਨਾ, ਜਦੋਂ ਤੁਸੀਂ ਇੱਕ ਮਾਰਗ ਪੈਰ ਧਰੀਜੇ, ਸਿਰ ਦੀਜੈ ਕਾਣ ਨਾ ਕੀਜੇ, ਫਿਰ ਤੁਸੀਂ ਪਿੱਠ ਨਹੀਂ ਦਿਖਾਉਣੀ ਹੈ। ਇਸ ਨਿਸ਼ਾਨ ਸਾਹਿਬ ਨੂੰ, ਇਸ ਖਾਲਿਸਤਾਨ ਦੇ ਝੰਡੇ ਨੂੰ, ਸਾਡੀ ਆਜ਼ਾਦੀ ਦੀ ਗੱਲ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਉਣ ਲਈ ਜਿਹੜਾ ਤੁਸੀਂ ਇਹ ਉਦਮ ਉਪਰਾਲਾ ਕੀਤਾ ਹੈ, ਬਹੁਤ ਬਹੁਤ ਵਧਾਈਆਂ। 5 ਬੁਲੰਦ ਨਾਰੇ, ਜੇ ਕੋਡ ਆਫ ਆਰਮਸ ਸਾਡੀ ਤਾਕਤ ਦਿਖਾਉਂਦਾ ਹੈ ਵੀ ਅਸੀਂ ਝੰਡੇ ਨੂੰ ਬੁਲੰਦ ਰੱਖਣਾ ਹੈ, ਨਾਰਾ ਜੈਕਾਰਾ ਇਹ ਤੁਹਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਐਵੇਂ ਨਹੀਂ 40 ਸਿੱਖ 10 ਲੱਖ ਦੇ ਘੇਰੇ 'ਚ ਜੂਝ ਜਾਂਦੇ ਚਮਕੌਰ ਦੀ ਗੜੀ 'ਚ, ਲਗਭਗ 100 ਦੇ ਕਰੀਬ ਸਿੰਘ 72 ਘੰਟੇ ਭਾਰਤ ਦੀ 2 ਲੱਖ ਫੌਜ ਨਾਲ ਜੂਝ ਕੇ ਜਿਵੇਂ ਉਹਨਾਂ ਸ਼ਹੀਦੀਆਂ ਪਾਈਆਂ। ਇਹ ਜੈਕਾਰਾ, ਨਗਾਰਾ, ਨਾਰਾ ਇਹ ਤੁਹਾਨੂੰ ਸੈਂਸ ਆਫ ਚੜ੍ਹਦੀ ਕਲਾ ਦਿੰਦਾ ਹੈ। ਤੇ 5 ਬੁਲੰਦ ਨਾਰੇ ਜਿਹੜੇ ਦੱਸਣ ਕਿ ਭਾਈ ਇਹ ਗੱਲ ਸਿਰਫ ਸਿੰਬੋਲਿਕ ਨਹੀਂ ਹੈ, ਅਸੀਂ ਅਖੀਰਲੇ ਸਾਹ ਤੱਕ ਖਾਲਿਸਤਾਨ ਦੀ ਪ੍ਰਾਪਤੀ ਲਈ ਤਨ ਮਨ ਧਨ ਕੁਰਬਾਨ ਕਰਨ ਦੇ ਲਈ ਜੋ ਵੀ ਅਸੀਂ ਕਰ ਸਕਦੇ ਹਾਂ ਕਰਾਂਗੇ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਸਮੂਹ ਸੰਗਤਾਂ ਨੂੰ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੇ ਮੇਰੇ ਵੀਰ ਇੱਧਰ ਵੀ ਖੜੇ ਨੇ ਤੇ ਜਿਹੜੇ ਬੋਲ ਕੇ ਬੁਲਾਰੇ ਵੀ ਚਲੇ ਗਏ ਨੇ, ਜਾਂ ਅੰਦਰ ਲੰਗਰ ਵੀ ਛਕਦੇ, 2 ਮਿੰਟ ਦੇ ਦਿਓ। ਬੋਲਣ ਨੂੰ ਚਿੱਤ ਨਹੀਂ ਸੀ ਕਰਦਾ, ਲੇਕਿਨ ਸੈਕਟਰੀ ਸਾਹਿਬ ਕਹਿੰਦੇ ਜ਼ਰੂਰ ਬੋਲਣਾ ਹੈ। ਸਭ ਤੋਂ ਪਹਿਲਾਂ ਇਹ ਗੱਲ ਕਹਾਂ ਕਿ ਕਰਨੀ ਬਿਨ ਕਥ ਨਹੀਂ ਕਥੈ, ਅਗਿਆਨੀ ਸੋ ਗਿਆਨ। ਮੈਂ ਅੱਜ ਵਧਾਈ ਨਹੀਂ ਜੇ ਦੇਣੀ ਕਿਸੇ ਨੂੰ ਮੇਰੇ ਵੀਰੋ ਭਰਾਵੋ। ਅੱਜ ਅਸੀਂ ਉਸ ਹਫ਼ਤੇ ਨੂੰ ਯਾਦ ਕਰਨ ਲੱਗੇ ਆ ਜਿਸ ਹਫ਼ਤੇ ਵਿੱਚ ਸਾਡੇ ਇਸ਼ਟ ਉੱਤੇ ਭਾਰਤੀ ਨਪਾਕ ਪੈਰ ਦੇ ਫਾਰਮੀ ਦੇ ਪੈਰ ਪਏ ਸੀ। ਤੇ ਅਸੀਂ ਅੱਜ ਇਹ ਕਹੀਏ ਕਿ 38 ਸਾਲ ਬਾਅਦ ਅਸੀਂ ਝੰਡਾ ਲਾਇਆ ਤੇ ਵਧਾਈ ਦੇ ਪਾਤਰ ਕਿੱਦਾਂ ਹੋ ਗਏ? ਇਹ ਧਿਆਨ ਨਾਲ ਸੁਣਿਆ, ਵਧਾਈ ਦੇ ਪਾਤਰ ਫਿਰ ਹੋਣਾ ਜਿੱਦਣ ਅਸਾਂ ਨੇ ਇਹ ਝੰਡਾ ਲਾ ਕੇ ਤੇ ਆਪਣਾ ਰਾਜ ਕਾਇਮ ਕਰਨਾ, ਉਦੋਂ ਵਧਾਈ ਦੇ ਪਾਤਰ ਹੋਵਾਂਗੇ। ਮੈਂ ਸਵੇਰ ਤੋਂ ਬੁਲਾਰੇ ਆਪਣੇ ਸਤਿਕਾਰਯੋਗ ਸਾਰੇ ਨੇ ਸੁਣਨੇ ਸੀ, ਬਹੁਤ ਸਤਿਕਾਰਯੋਗ, ਸਿਰ ਝੁਕਦਾ ਸਾਰਿਆਂ ਨੂੰ ਜਿਨ੍ਹਾਂ ਨੇ ਆਪਣੇ ਆਪਣੇ ਜੀਵਨ ਲਾਏ ਨੇ ਇਸ ਵਿਸ਼ੇ ਦੇ ਉੱਤੇ।
ਤੇ ਇੰਟਰਨਲ ਸੈਲਫ ਡਿਟਰਮੀਨੇਸ਼ਨ ਜਿਹੜੀ 1947 ਤੋਂ ਲੈ ਕੇ 84 ਤੱਕ ਸਿੱਖ ਕੌਮ ਨੇ ਲੜੀ ਹੈ, ਉਸ ਇੰਟਰਨਲ ਜਿਹੜੀ 84 ਤੋਂ ਬਾਅਦ ਸ਼ੁਰੂ ਹੋਈ ਹੈ, ਉਹ ਹੈਗੀ ਆ ਐਕਸਟਰਨਲ ਸੈਲਫ ਡਿਟਰਮੀਨੇਸ਼ਨ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਇੰਟਰਨਲ ਸੈਲਫ ਡਿਟਰਮੀਨੇਸ਼ਨ ਦੇ ਵਿੱਚ ਧਰਮ ਯੁੱਧ ਮੋਰਚੇ ਵਿੱਚ ਹਿੱਸਾ ਸਤਿਗੁਰੂ ਨੇ ਪਾਇਆ। ਧੰਨਵਾਦ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਤੇ ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜਿਹੜਾ ਕਥਨ ਕਿਹਾ ਸੀ ਐਕਸਟਰਨਲ ਸੈਲਫ ਡਿਟਰਮੀਨੇਸ਼ਨ ਦਾ, ਉਹ ਵਾਲਾ ਆਪਣਾ ਵੱਖਰਾ ਰਾਜ ਖਾਲਿਸਤਾਨ ਹੋਇਆ ਤੇ ਉਹਦੇ ਵਾਸਤੇ ਜੰਗ ਭਾਵੇਂ 1984 ਜਾਂ 82 ਤੋਂ ਲੱਗੀ ਹੈ, 84 ਤੋਂ ਲੈ ਕੇ 94 ਤੱਕ ਸਤਿਗੁਰੂ ਨੇ ਕਿਰਪਾ ਕੀਤੀ, ਜਿੰਨੀ ਕੀ ਸੇਵਾ ਲਈ ਸਾਨੂੰ ਆਖਰੀ ਦਮ ਤੱਕ ਕਰਨ ਦੀ ਹਿੰਮਤ ਬਖਸ਼ੇ ਸਤਿਗੁਰੂ ਦੀ ਪਾਤਸ਼ਾਹ। ਤੇ ਜਿਹੜੀ ਬਾਹਰ ਆਣ ਕੇ ਯੂਰਪ, ਅਮਰੀਕਾ, ਆਸਟ੍ਰੇਲੀਆ ਸਮੂਹ ਜਿੰਨਾ ਤੱਕਦੇ ਆ ਉੱਥੇ ਕੀਤੀ ਹੈ, ਜਿੰਨੀ ਕੁ ਹੋਈ ਹੈ, ਜਿੰਨੀ ਕੁ ਸਤਿਗੁਰੂ ਨੇ ਕਰਵਾਈ ਹੈ, ਉਹਦੇ ਵਿੱਚ ਮੈਂ ਥੋੜੀ ਦੋ ਗੱਲਾਂ ਕਰਨੀਆਂ ਤੇ ਮੇਰੀ ਸਮਾਪਤੀ ਹੈ। ਖਾਲਿਸਤਾਨ ਦਾ ਜੀ ਸਦਕੇ ਸਭ ਲੜਾਈਆਂ ਲੜੀਆਂ ਨੇ, ਸਾਰੀਆਂ ਸੰਗਤਾਂ ਲੜੀਆਂ ਨੇ, ਪਰ ਇੱਕ ਗੱਲ ਵਾ, ਅੱਜ ਇੱਥੇ ਜਿਹੜਾ ਝੰਡਾ ਇਹ ਲੱਗਾ ਇਹਨੂੰ ਆਪਾਂ ਕਹਿੰਦੇ ਆ ਹੋਏ ਕਤਰ ਮਿਲੋ ਮੇਰੇ ਭਾਈ ਤੇ ਦੁਬਦਾ ਦੂਰ ਕਰੋ ਲਵਲਾ, ਇੱਥੇ ਮੀਟਿੰਗਾਂ ਹੋਈਆਂ ਪੂਰੀਆਂ ਇਸ ਕਮੇਟੀ ਦੀਆਂ ਔਰ ਸਮੂਹ ਸੰਗਤਾਂ ਦੀਆਂ। ਉਹਦੇ ਚ ਸਵਾਲ ਵੀ ਆਏ ਤੇ ਆਨਸਰ ਵੀ ਹੋਏ। ਜਿਨ੍ਹਾਂ ਨੂੰ ਸਵਾਲ ਸੀ ਉਹਨਾਂ ਦਾ ਵੀ ਧੰਨਵਾਦ, ਜਿਹੜੇ ਸਪੋਰਟ ਤੇ ਉਹਨਾਂ ਦਾ ਵੀ ਧੰਨਵਾਦ, ਜਿਹੜੇ ਅੰਡਰਸਟੈਂਡ ਕਰਦੇ ਸੀ। ਪਰ ਸਭ ਤੋਂ ਵੱਧ ਧੰਨਵਾਦ ਕਮੇਟੀ ਸਮੂਹ ਸੰਗਤ ਦਾ ਤੇ ਮੇਰਾ ਇੱਥੇ ਇੱਕ ਰਾਜਾ ਵੀਰ ਆ ਮੋਨਾ, ਸਿਰ ਤੇ ਵਾਲੇ ਵੀ ਕਹਿੰਦੇ ਆ ਵੀ ਵੇਖੋ ਗੱਲ ਹੀ ਕਰਦੀ ਹੈ। ਇਹ ਇੱਥੋਂ ਪੂਰੀ ਕੰਸਟਰਕਸ਼ਨ ਕਰਨ ਤੋਂ ਲੈ ਕੇ ਸਮੂਹ ਉਹਨੇ ਬਿਨਾਂ ਸੈਲਫ ਉਹਨੇ ਕਰਵਾਈ ਆ ਤੇ ਉਹਦੀ ਸਭ ਤੋਂ ਵੱਡੀ ਦਾਤ ਹੈ। ਮੈਂ ਉਹਨੂੰ ਕਹੂੰ ਸ਼ਾਬਾਸ਼ ਉਹੋ ਜਿਹੇ ਵੀਰਾਂ ਦੇ ਜਿਨ੍ਹਾਂ ਨੇ ਪੂਰਾ ਕੰਮ ਕੀਤਾ। ਤੇ ਹੁਣ ਸਾਡੀ ਡਿਊਟੀ ਕੀ ਹੈ? ਅਸੀਂ ਪੜ੍ਹਦੇ ਜ਼ਰੂਰੀ ਹੈ, ਪਹਿਲਾ ਮਰਨ ਕਬੂਲ ਤੇ ਜੀਵਨ ਕੀ ਸਾਡੇ ਆਸ। ਇਹ ਜ਼ਰੂਰ ਮਰਨੇ ਆ ਤੇ ਮਾਰਗ ਪੈਰ ਤਰੀਜੇ ਤੇ ਸਿਰ ਦੀਜੇ ਕਾਰਨਾ ਕੀਜੇ ਪੜਦੇ ਆ ਤੇ ਸੰਤ ਬਾਬਾ ਕਰਤਾਰ ਸਿੰਘ ਦੀ ਉਹ ਧਾਰਨਾ ਸਿਰ ਦਿੱਤਿਆਬਾਜ਼ ਨਹੀਂ ਰਹਿਣਾ, ਧਰਮ ਸਿਰ ਦਿੱਤਿਆਬਾਜ਼ ਨਹੀਂ ਰਹਿਣਾ। ਇਹ ਸਾਰੇ ਸਤਿ ਸ਼੍ਰੀ ਅਕਾਲ। ਇਹ ਪ੍ਰਮਾਤਮਾ ਕਿਰਪਾ ਕਰੇ, ਅਰਦਾਸ ਕਰਿਓ ਜਿੱਥੇ ਜਿੱਥੇ ਬੈਠੇ ਹੋ ਕਿ ਅੱਜ ਜਿਹੜੀ ਜੈਨੋਸਾਈਡ ਦਾ ਲਫ਼ਜ਼ ਵਾ ਇਹਦੇ ਬਣਾਉਣ ਵਾਸਤੇ ਵੀ ਕੋਸ਼ਿਸ਼ਾਂ ਪੂਰੀਆਂ ਹੋਈਆਂ ਸੀ, ਸਤਿਗੁਰੂ ਨੇ ਕਿਰਪਾ ਕਰਕੇ ਉਹ ਵੀ ਬਣਵਾਇਆ। ਤੇ ਝੰਡੇ ਵਾਸਤੇ ਸਮੂਹ ਸੰਗਤਾਂ ਦਾ ਮੈਂ ਕਹਿੰਦਾ ਵੀ ਅੱਜ ਵਧਾਈ ਨਹੀਂ ਜੇ, ਅੱਜ ਤੁਹਾਡਾ ਸਫ਼ਰ ਸ਼ੁਰੂ ਹੋਇਆ ਜੇ, ਅੱਜ ਸਫ਼ਰ ਸ਼ੁਰੂ ਹੋਇਆ ਜੇ। ਆਪੋ ਆਪਣੇ ਮਨਾਂ ਤੇ ਦਿਲਾਂ ਤੇ ਹੱਥ ਰੱਖ ਕੇ ਆਤਮਾ ਨੂੰ ਸਵਾਲ ਕਰਨਾ ਵੀ ਅਸੀਂ ਹੁਣ ਕਿੰਨੇ ਗੁਰਦੁਆਰੇ ਵਿੱਚ ਪ੍ਰਚਾਰ ਕਰਨਾ ਤੇ ਆਪਾਂ ਨੀਂਦ ਦੇ ਪੀਤੇ ਝੰਡਾ ਲਾਉਣੇ ਆ। ਜਿੱਦਣ ਹੋਰ ਨਾ ਦੋ ਝੰਡੇ ਲੱਗਣਗੇ ਤੇ ਝੰਡੇ ਲੱਗ ਕੇ ਦਿੱਲੀ ਦੇ ਹਿੱਕ ਦੇ ਵਿੱਚ ਤੀਰ ਵੱਜੂ ਬਾਬੇ ਦਾ ਤੇ ਫੇਰ ਆਣਗੇ ਰਾਜ ਆਪਣਾ ਕਾਊਂਟ, ਫੇਰ ਆਪਾਂ ਸਾਰੇ ਵਧਾਈ ਦੇ ਪਾਤਰ ਹੋਵਾਂਗੇ, ਫੇਰ ਸੁਰਗੂ ਜਾਵਾਂਗੇ ਜਹਾਨ ਤੋਂ। ਨਹੀਂ ਤੇ ਅਸੀਂ ਵੀ ਉਸੇ ਤਰੀਕੇ ਨਾਲ ਸ਼ਾਇਦ ਬੇਮੁਕਤੇ ਜਾਵਾਂਗੇ। ਜੇ ਮੁਕਤ ਹੋਣਾ ਕਿ ਫੇਰ ਸਾਨੂੰ ਸਤਿਗੁਰੂ ਕਿਰਪਾ ਕਰੇ, ਜਾਤ ਸਾਨੂੰ ਦੇ ਦਾਤ ਖਾਲਸੇ ਰਾਜ ਦੀ ਤੇ ਜਾਂ ਸਾਨੂੰ ਬਸ਼ੀਦੀ ਦੇ ਦੇ। ਤੇ ਸਾਡੇ ਸੈਕਟਰੀ ਸਾਹਿਬ ਕਹਿੰਦੇ ਹੁੰਦੇ ਆ ਕਿ ਜੇ ਵਾਅਦਾ ਕਰਨਾ ਕਿ ਨਿਭਾਉਣਾ ਦੀ ਕਾਹਦੇ ਵਾਸਤੇ, ਪਰ ਅੱਜ ਸਾਡੀ ਇਹ ਪ੍ਰੀਖਿਆ ਸ਼ੁਰੂ ਹੋਈ ਆ ਕਿੱਥੋਂ?
ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੰਜਾਬ ਦੀ ਆਜ਼ਾਦੀ ਨੂੰ ਵਿਗੜ ਚ ਲਗਾਇਆ ਸੀ, ਅੱਜ ਉਹਨੂੰ ਫੇਰ ਤੁਸੀਂ ਰਸਨਾਇਆ ਜ਼ਰੂਰ ਆ, ਪਰ ਆਪਾਂ ਪ੍ਰਾਪਤ ਕਰਨਾ ਫੇਰ ਆ ਗੱਲ ਬਣਨੀ ਹੈ। ਤੇ ਹੁਣ ਇੱਥੇ ਬਸ ਮੇਰਾ ਸਮਾਂ ਇੰਨਾ ਹੀ ਆ ਕਿ ਦੱਸਿਆ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਕਿਹੜੇ ਗੁਰਦੁਆਰੇ ਤੇ ਕਿਹੜੀ ਸਟੇਟ ਵਿੱਚ ਜਾ ਕੇ ਝੰਡੇ ਲਵਾਉਣੇ, ਕੋਸ਼ਿਸ਼ ਪੂਰੀ ਕਰਨੀ ਆ। ਕੋਸ਼ਿਸ਼ ਕਰਾਂਗੇ ਚਰਨ ਸਰਨ ਪਰ ਇੱਕ ਬੰਦਾ ਜਾਏ ਚੱਲ, ਕੋਟ ਪੈਣਾ ਕਿਤੇ ਸਤਿਗੁਰੂ ਕੋਟ ਪੈਣਾ ਆੜ ਗਏ ਹੋਏ ਲੇਤ ਹੈ। ਜੇ ਕੋਸ਼ਿਸ਼ ਕਰਾਂਗੇ ਸਾਡੀ ਸਫਲਤਾ, ਕਿ ਜੇ ਗੱਲੀ ਬਾਤੀ ਕਰਾਂਗੇ ਗੱਲੀ ਅਸੀਂ ਚੰਗੀਆਂ ਤੇ ਚਾਰੀ ਬੁਰੀਆਂ, ਫੇਰ ਤੇ ਗੱਲ ਉੱਥੇ ਮੁੱਕ ਜਾਣੀ ਹੈ। ਸੋ ਇਹ ਸਾਡੇ ਸੈਕਟਰੀ ਸਾਹਿਬ ਹੁੰਦੀ ਆ, ਇਹ ਜਿਹੜੀ ਸਿੱਖਿਆ, ਧੰਨਵਾਦ ਆ ਤੁਮ ਸਾਹਿਬ ਸਾਰੀ ਕਮੇਟੀ ਦਾ, ਸਮੂਹ ਸੰਗਤਾਂ ਦਾ। ਭਾਈ ਇੰਨੀਆਂ ਕੁ ਬੇਨਤੀਆਂ ਤੇ ਰਾਣਾ ਸਿੰਘ ਦੇ ਡੈਡੀ ਨੂੰ ਆਏ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀ ਆਪਣੇ ਰੈਫਰੈਂਡਮ ਦੇ ਟਾਈਮ ਤੇ ਕਰਦਿਆਂ ਲੰਡਨ। ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਸਾਹਮਣੇ ਦਰਸ਼ਨ ਦੇਣ। ਉਸ ਤੋਂ ਬਾਅਦ ਸੈਕਟਰੀ ਸਾਹਿਬ ਆਪਣਾ ਪ੍ਰੋਗਰਾਮ ਚਲਾਉਣਗੇ। ਇਹਦੀਆਂ ਕੁ ਬੇਨਤੀਆਂ, ਜੇ ਕਿਸੇ ਦੇ ਮਨ ਨੂੰ ਕੋਈ ਠੇਸ ਲੱਗੀ ਹੋਵੇ ਤੇ ਦਾਸ ਹੱਥ ਜੋੜ ਕੇ ਸੰਗਤਾਂ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੁਆਫੀ ਦਾ ਮੰਗਦਾ, ਖਨਾਮੀ ਦੀ ਜਾਂਚ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਆਦਾ ਕੁਛ ਤਾਂ ਬੋਲਣਾ ਹੀ, 5 ਜਕਾਰੇ ਲਾਵਾਂਗਾ, ਗੱਜ ਵੱਜ ਕੇ ਫਤਿਹ ਦਾ ਜਵਾਬ ਦੇਣਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ 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 ਖਾਲਿਸਤਾਨ। ਸਤਿ ਸ਼੍ਰੀ ਅਕਾਲ। ਆਪ ਜੀ ਨੇ ਠਾੜੇ ਵੀਰ ਨੂੰ ਸੁਣਿਆ ਜਦੋਂ ਉਹਨਾਂ ਨੇ ਗੱਲ ਕੀਤੀ ਨਾ ਕਿ ਇੱਥੇ ਮੀਟਿੰਗਾਂ ਹੋਈਆਂ ਇਸ ਚੀਜ਼ ਬਾਰੇ। ਜਿੰਨੇ ਤੁਸੀਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਇੱਥੇ ਪਹੁੰਚੇ ਹੋ, ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ। ਜੋ ਭਾਈ ਸਾਹਿਬ ਨੇ ਕੀਤੀ ਸੀ ਕਿ ਇਹ ਉਪਰਾਲਾ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਇਹ ਨਿਸ਼ਾਨ ਲਵਾਉਣ ਦਾ ਜ਼ਰੂਰ ਕਰੋ। ਇੱਕ ਛੋਟੇ ਜਿਹੇ ਬੱਚੇ ਨੇ ਸਵਾਲ ਕੀਤਾ ਸੀ, ਸ਼ਾਇਦ ਉਹ ਬਹੁਤਿਆਂ ਦੇ ਮਨਾਂ ਵਿੱਚ ਹੋਵੇ। ਪਾਲਾ ਵੀਰ ਖੜਾ ਆ, ਸਾਡੇ ਸਾਬਕਾ ਪ੍ਰਧਾਨ ਆ, ਇਹਨਾਂ ਦਾ ਪਰਿਵਾਰ ਦਾ ਬੱਚਾ ਸੀ। ਉਸ ਬੱਚੇ ਨੇ ਸਵਾਲ ਕੀਤਾ ਸੀ ਕਿ ਮੈਂ ਜੰਮਿਆ ਇਸ ਧਰਤੀ ਤੇ ਆ, ਸਟਾਕਟਨ ਦੀ ਧਰਤੀ ਦੇ ਉੱਤੇ। 13 ਸਾਲ ਮੈਂ ਤੁਹਾਡੇ ਸਕੂਲ ਦੇ ਵਿੱਚ ਪੜ੍ਹਿਆ, ਤੁਸੀਂ ਮੈਨੂੰ ਗੁਰਬਾਣੀ ਪੜ੍ਹਨ ਦੇ ਯੋਗ ਬਣਾ ਦਿੱਤਾ, ਮੈਨੂੰ ਕੀਰਤਨ ਕਰਨ ਦੇ ਯੋਗ ਬਣਾ ਦਿੱਤਾ, ਮੇਰਾ ਸਿੱਖੀ ਸਰੂਪ ਦੇ ਦਿੱਤਾ, ਪਰ ਖਾਲਿਸਤਾਨ ਦੀ ਛਾਪ ਨਹੀਂ ਤੁਸੀਂ ਮੇਰੇ ਮਨ ਵਿੱਚ ਛੱਡ ਸਕੇ। ਇਹ ਸਾਡੇ ਵਾਸਤੇ ਸੋਚਣ ਵਾਲੀ ਗੱਲ ਆ ਕਿ ਜਿਸ ਘਰ ਦੀ ਪ੍ਰਾਪਤੀ ਵਾਸਤੇ, ਜਿਸ ਦੇਸ਼ ਪੰਜਾਬ ਦੀ ਆਜ਼ਾਦੀ ਦੀ ਵਾਸਤੇ ਸਾਡੇ ਗਜਰੀ ਬਾਬੇ ਇੱਥੋਂ ਗਏ ਹੋਣ, ਸਾਡਾ ਸਥਾਨ ਅਸੀਂ ਉਹਨਾਂ ਦੇ ਵਾਰਸ ਕਹਿਲਾਉਂਦੇ ਹੋਈਏ ਤੇ ਅਸੀਂ ਆਪਣੀ ਜਨਰੇਸ਼ਨ ਦੇ ਮਨ ਦੇ ਵਿੱਚ ਜੋ ਸਾਡਾ ਘਰ, ਜੋ ਸਾਡੀ ਮੰਜ਼ਿਲ ਆ, ਮੰਜ਼ਿਲ ਤੋਂ ਬਗੈਰ ਤਾਂ ਕੁਝ ਵੀ ਚੀਜ਼ ਨਹੀਂ ਦੁਨੀਆ ਦੇ ਉੱਤੇ। ਅਸੀਂ ਟਰੱਕਾਂ ਦਾ ਕੰਮ ਕਰਦੇ ਹਾਂ, ਉਹਦੀ ਵੀ ਇੱਕ ਮੰਜ਼ਿਲ ਹੁੰਦੀ ਆ। ਅਸੀਂ ਮੰਜ਼ਿਲ ਤੇ ਪਹੁੰਚਦੇ ਆ, ਸਾਨੂੰ ਉਸ ਚੀਜ਼ ਦੀ ਪੈਸੇ ਮਿਲਦੇ ਆ, ਮਾਲਕ ਸਾਡਾ ਖੁਸ਼ ਹੁੰਦਾ। ਸਾਡਾ ਮਾਲਕ ਵੀ ਉਦੋਂ ਖੁਸ਼ ਹੋਵੇਗਾ ਜਦੋਂ ਖਾਲਿਸਤਾਨ ਦੀ ਮੰਜ਼ਿਲ ਸਾਨੂੰ ਮਿਲ ਜਾਵੇਗੀ। ਉਸ ਬੱਚੇ ਦਾ ਸਵਾਲ ਦਾ ਇਹ ਜਵਾਬ ਆ ਕਿ ਅਸੀਂ ਉਸ ਚੀਜ਼ ਦੇ ਕਸੂਰਵਾਰ ਆ। ਮੈਂ ਉਸ ਚੀਜ਼ ਦੀ ਗਲਤੀ ਮੰਨਦਾ। ਮੈਂ 2-3 ਵਾਰੀ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਆਇਆ ਕਿ ਸਾਨੂੰ ਜੋ ਅੱਜ ਆ ਕੰਮ ਅਸੀਂ ਕੀਤਾ, ਸਾਨੂੰ ਬਹੁਤ ਸਾਲ ਪਹਿਲਾਂ ਕਰ ਲੈਣਾ ਚਾਹੀਦਾ ਸੀ। ਸਾਡੇ ਬੱਚਿਆਂ ਦੇ ਮਨਾਂ ਦੇ ਵਿੱਚ ਇਸ ਦੀ ਛਾਪ ਹੋਣੀ ਚਾਹੀਦੀ ਹੈ। ਉਹ ਬੱਚੇ ਜਦੋਂ ਵੀ ਜਾਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਖਾਲਿਸਤਾਨ ਹੈ ਕੀ ਆ। ਹੁਣ ਮੈਂ ਬੇਨਤੀ ਕਰੂੰਗਾ ਭਾਈ ਬਲਵਿੰਦਰਪਾਲ ਸਿੰਘ ਜੀ ਹੋਣੀ, ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਆ। ਉਹਨਾਂ ਤੋਂ ਉਪਰੰਤ 2-3 ਬੁਲਾਰੇ ਹੋਰ ਹਨ। ਆਪ ਸਾਰੀਆਂ ਸੰਗਤਾਂ ਨੇ ਇਸੇ ਤਰੀਕੇ ਨਾਲ ਸਰਵਣ ਕਰਨਾ ਤੇ ਨਾਲੇ ਆਪਣਾ ਆਪ ਦੇਖ ਲਿਓ ਕਿ ਅੰਦਰ ਏਸੀ 'ਚ ਬਹਿਣਾ ਸੌਖਾ ਸੀ ਜਾਂ ਬਾਹਰ ਖੜਨਾ। ਗੁਰੂ ਦੀ ਗੋਦ ਸੌਖੀ ਸੀ ਜਾਂ ਇੱਥੇ ਸੌਖੇ ਹੋ, ਤੇ ਜੇ ਇੱਥੇ ਔਖੇ ਹੋ ਤੇ ਅਗਲੇ ਐਤਵਾਰ ਤੋਂ ਗੁਰੂ ਦੀ ਗੋਦ ਦੇ ਵਿੱਚ ਹੀ ਬਹਿਣਾ ਸਾਰਿਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਨਹੀਂ ਠੀਕ, ਪਰ ਮੈਂ ਜਿਸ 1.5 ਲੱਖ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਦੀਆਂ ਗੱਲਾਂ ਕਰਦੇ ਹਾਂ ਆਪਾਂ, ਮੈਂ ਉਹਨਾਂ ਦੇ ਪਰਿਵਾਰਾਂ ਨੂੰ ਰੈਪਰੈਜ਼ੈਂਟ ਕਰਦਾ, ਖਾਲਿਸਤਾਨ ਦੇ ਸ਼ਹੀਦੀ ਪਰਿਵਾਰਾਂ ਨੂੰ। ਮੈਨੂੰ ਉਸ ਪੈਸ਼ਨ ਦਾ ਪਤਾ, ਮੈਨੂੰ ਉਸ ਪੀੜ ਦਾ ਪਤਾ, ਮੈਨੂੰ ਉਸ ਦਰਦ ਦਾ ਪਤਾ, ਮੈਨੂੰ ਉਸ ਕੁੱਟਮਾਰ ਦਾ ਪਤਾ
ਕਿੱਦਾਂ ਉਹ ਸ਼ਹਾਦਤਾਂ ਲੈਂਦੇ ਸੀ, ਕਿੱਦਾਂ ਉਹ ਤਸ਼ੱਦਦ ਹੁੰਦਾ ਸੀ ਤੇ ਕਿਵੇਂ ਉਹ ਬਰਦਾਸ਼ਤ ਕਰਦੇ ਸੀ। ਮੈਂ ਉਸ ਸਾਰੀ ਪੀੜ ਦੇ ਵਿੱਚੋਂ ਆਪ ਸਾਡਾ ਸਾਰਾ ਪਰਿਵਾਰ ਲੰਘਿਆ ਹੋਇਆ ਹੈ। ਔਰ ਸਕੱਤਰ ਸਾਹਿਬ ਦੀ ਇਹ ਗੱਲ 1000% ਦਰੁਸਤ ਹੈ ਕਿ ਇਹ ਜਿਹੜਾ ਖਾਲਿਸਤਾਨੀ ਫਲੈਗ ਹੈ ਅੱਜ ਤੋਂ ਬਹੁਤ ਪਹਿਲਾਂ ਲੱਗ ਜਾਣਾ ਚਾਹੀਦਾ ਸੀ। ਜੇ ਇੱਕ ਬੱਚੇ ਨੇ ਇਹ ਲਾਮਾ ਦਿੱਤਾ ਸਾਨੂੰ, ਇਹਦਾ ਮਤਲਬ ਹੈ ਕਿ ਸਾਡੇ ਸਾਰੇ ਪ੍ਰਬੰਧ ਦੇ ਵਿੱਚ ਬਹੁਤ ਵੱਡੇ ਨੁਕਸ ਨੇ। ਅਸੀਂ ਉਹ ਨੁਕਸ ਦੂਰ ਨਹੀਂ ਕਰ ਪਾ ਰਹੇ। ਜਿਹੜੇ ਬੱਚਿਆਂ ਨੂੰ ਮੈਂ ਆਪਣੇ ਹੱਥੀਂ ਉਸ ਸਾਰੇ ਮੇਰੀ ਸਿੰਘਣੀ ਨੇ ਵੱਡੇ ਕੀਤਾ, ਅੱਜ ਵੀ ਉਹ ਉਸ ਨੁਕਸ ਦੀਆਂ ਗੱਲਾਂ ਹੁਣ ਮੈਨੂੰ ਲੱਗ ਪਏ ਨੇ ਕਰਨ, ਕਿਉਂਕਿ ਮੇਰੇ ਬਰਾਬਰ ਹੋ ਗਏ। ਹੁਣ ਮੈਨੂੰ ਉਹ ਜਵਾਬ ਬਹੁਤ ਸੋਚ ਸਮਝ ਕੇ ਦੇਣਾ ਪੈਂਦਾ। ਹੁਣ ਉਹ ਸਾਡੀਆਂ ਗੱਲਾਂ ਸੁਣਦੇ ਨਹੀਂ, ਸਾਡੇ ਕਿਸੇ ਵਿਦਵਾਨ ਨੂੰ ਸੁਣਦੇ ਨਹੀਂ। ਉਹਦਾ ਕਾਰਨ ਇਹ ਹੈ ਅਸੀਂ ਆਪਣੇ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਪੈਦਾ ਕਰ ਲਈਆਂ ਨੇ। ਉਸ ਘੇਰੇ ਦੇ ਵਿੱਚ ਅਸੀਂ ਕੈਦ ਹੋ ਕੇ ਰਹਿ ਗਏ ਹਾਂ। ਚਾਹੀਦੀ ਹੈ ਸਾਨੂੰ ਆਜ਼ਾਦੀ। ਮੈਨੂੰ ਪਤਾ ਲੱਗਾ ਕਿ ਕੁਝ ਵੀਰਾਂ ਨੇ, ਕੁਝ ਭੈਣਾਂ ਨੇ, ਤਾਂ ਮੈਨੂੰ ਕਲੀਅਰ ਨਹੀਂ ਪਤਾ, ਪਰ ਇਹ ਪਤਾ ਲੱਗਾ ਵੀ ਉਹ ਕਹਿੰਦੇ ਸੀ ਵੀ ਇਹਦੀ ਕੀ ਲੋੜ ਆ। ਜਦੋਂ ਇੱਕ ਸਿੰਘ, ਕੋਈ ਵੀ ਸਿੰਘ ਕਿਤੇ ਵੀ ਖਲੋਤਾ ਹੋਵੇ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਖਲੋਤਾ ਹੋਵੇ, ਉਹਨੇ ਇੱਕ ਵੱਡੀ ਸਿਰੀ ਸਾਹਿਬ ਪਾਈ ਹੁੰਦੀ ਹੈ, ਉਹਨੇ ਇੱਕ ਛੋਟੀ ਸਿਰੀ ਸਾਹਿਬ ਪਾਈ ਹੁੰਦੀ ਹੈ, ਹੱਥ 'ਚ ਉਹਨੇ ਖੰਡਾ ਵੀ ਫੜਿਆ ਹੁੰਦਾ, ਉਹਦੇ ਕੋਲ ਅਸਾਲਟ ਰਾਈਫਲ ਵੀ ਹੁੰਦੀ ਹੈ, ਉਹਦੇ ਕੋਲ ਛੋਟਾ ਪਿਸਤੌਲ ਹੁੰਦਾ, ਉਹਦੇ ਕੋਲ ਉਦੋਂ ਵੀ ਛੋਟਾ ਪਿਸਤੌਲ ਹੁੰਦਾ। ਉਹ ਕੋਈ ਹਥਿਆਰ ਇੱਕ ਦੂਜੇ ਦਾ ਵਿਰੋਧੀ ਨਹੀਂ। ਤੇ ਜਦੋਂ ਕੋਈ ਹਥਿਆਰ ਦਾ ਵਿਰੋਧ ਨਹੀਂ, ਉਹ ਸਾਰਾ ਉਹਦੇ ਵਜੂਦ ਦਾ ਹਿੱਸਾ ਆ। ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ, ਕਿਉਂਕਿ ਇਲਾਹੀ ਅਗਵਾਈ ਆ, ਨਿਸ਼ਾਨ ਸਾਹਿਬ ਦੀ ਅਗਵਾਈ ਤੇ ਰਹਿਨੁਮਾਈ, ਕਿਉਂਕਿ ਉਹ ਇਲਾਹੀ ਆ। ਇਹ ਜਿਹੜਾ ਖਾਲਿਸਤਾਨ ਦਾ ਜਿਹੜਾ ਫਲੈਗ ਹੈ, ਇਹ ਤੁਹਾਡੀਆਂ ਭਾਵਨਾਵਾਂ ਨੂੰ ਪ੍ਰਜਵਲਿਤ ਕਰਦਾ। ਮੀਰੀ ਪੀਰੀ ਦੇ ਨਿਸ਼ਾਨ ਅਕਾਲ ਤਖਤ ਸਾਹਿਬ ਤੇ ਲੱਗੇ ਹੋਏ ਨੇ। ਸੋ ਇਹ ਨਿਸ਼ਾਨੀਆਂ, ਇਹ ਸਾਰਾ ਕੁਝ ਜੋ ਅਸੀਂ ਦੇਖ ਰਹੇ ਹਾਂ, ਕਰ ਰਹੇ ਹਾਂ, ਇਹ ਸਾਨੂੰ ਯਾਦ ਕਰਵਾਉਣ ਲਈ ਹੈ ਕਿ ਅਸਾਂ ਖਾਲਿਸਤਾਨ ਲੈਣਾ। ਔਰ ਪ੍ਰਬੰਧਕ ਕਮੇਟੀ ਸਟਾਕਟਨ ਦੀ ਨੇ ਪੂਰੇ ਸੰਸਾਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਵਿੱਚੋਂ ਇੱਕ ਵੱਡੀ ਐਗਜ਼ਾਮਪਲ ਪੇਸ਼ ਕੀਤੀ ਆ। ਔਰ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਆਉਣ ਵਾਲੀਆਂ ਪੀੜ੍ਹੀਆਂ ਇਸ ਇਤਿਹਾਸ ਨੂੰ, ਇਹ ਜੋ ਉਕਰਿਆ ਗਿਆ, ਇਸ ਨੂੰ ਯਾਦ ਰੱਖਣਗੀਆਂ ਕਿ ਸਟਾਕਟਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਦੇ ਉੱਤੇ ਖਾਲਿਸਤਾਨੀ ਫਲੈਗ ਲੱਗਿਆ ਸੀ। ਔਰ ਅੱਜ ਇਹ ਤਸਵੀਰਾਂ ਪੂਰੀ ਵਰਲਡ ਦੇ ਵਿੱਚ ਜਾਣਗੀਆਂ, ਇਹ ਵੀਡੀਓ ਸਾਰੇ ਸੰਸਾਰ ਵਿੱਚ ਜਾਣਗੀਆਂ, ਜਿਹੜੀਆਂ ਉਹਨਾਂ ਨੂੰ ਯਾਦ ਕਰਾਉਣਗੀਆਂ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਅੱਜ ਮੈਨੂੰ ਇਹ ਲੱਗਦਾ ਵੀ ਜਿਹੜੇ ਖਾਲਿਸਤਾਨ ਦੇ ਉਹ ਸ਼ਹੀਦ ਸਨ, ਤੇ ਉਹਨਾਂ ਸ਼ਹੀਦਾਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਥੋੜੀ ਚੈਨ, ਥੋੜੀ ਮਰਮ ਲੱਗੀ ਹੋਏਗੀ। ਇਹੋ ਹੀ ਉਹ ਚਾਹੁੰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਧੰਨਵਾਦ ਹੈ ਜੀ ਵੀਰ ਬਲਵਿੰਦਰਪਾਲ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਉਹ ਦੁੱਖ ਆਪਣੀ ਜ਼ਿੰਦਗੀ ਦੇ ਉੱਤੇ ਹੰਢਾਇਆ ਹਨ, ਆਪਣੇ ਹੱਡਾਂ ਤੇ ਝੱਲਿਆ ਆ। ਉਹਦੀ ਪੀੜ ਅਲੱਗ ਹੀ ਹੁੰਦੀ ਆ, ਉਹ ਪੀੜਾ ਦੱਸੀ ਨਹੀਂ ਜਾ ਸਕਦੀ। ਉਹ ਪੀੜਾ ਜਦੋਂ ਉਹਨਾਂ ਦੇ ਸ਼ਬਦ ਸੁਣਦੇ ਆ, ਉਸ ਦੇ ਵਿੱਚੋਂ ਬਿਆਨ ਹੁੰਦੀ ਆ। ਇੱਕ ਸਵਾਲ ਹੋਰ ਆਇਆ ਸੀ, ਉਹ ਸਵਾਲ ਵੀ ਮੈਂ ਸੰਗਤਾਂ ਦੇ ਨਾਲ ਸਾਂਝਾ ਕਰੂੰਗਾ, ਕਰਕੇ ਜੰਗ ਜਨਰੇਸ਼ਨ ਦੇ ਬੱਚੇ ਸਾਰੇ ਖੜੇ ਆ। ਉਹ ਸਵਾਲ ਇਹ ਸੀ ਕਿ ਅਸੀਂ ਕਿਸ ਦੇ ਪਿੱਛੇ ਲੱਗੀਏ। ਜਿਸ ਦੇ ਵੀ ਪਿੱਛੇ ਲੱਗਦੇ ਆ, ਉਹ ਸਾਨੂੰ ਐਂਡ ਤੇ ਆ ਕੇ ਧੋਖਾ ਦੇ ਜਾਂਦਾ। ਇਸ ਸਵਾਲ ਦਾ ਜਵਾਬ ਇਹੀ ਹੈ ਕਿ ਪਿੱਛੇ ਲੱਗਣ ਨੂੰ ਸਾਡੇ ਕੋਲ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸਤਿ ਸ਼੍ਰੀ ਅਕਾਲ। ਗਦਰੀ ਬਾਬੇ ਹਨ ਜਿਨ੍ਹਾਂ ਨੇ ਸਾਡੀ ਖਾਤਰ ਆ ਕੁਛ ਕੀਤਾ। ਕਿਸੇ ਨੇ ਧੜਾ ਕੀਤਾ ਕਿਸੇ ਦੇ ਨਾਲ, ਗੁਰੂ ਸਾਹਿਬ ਦਾ ਪੂਰਾ ਸ਼ਬਦ ਆਉਂਦਾ, ਕਿਸੇ ਨੇ ਧੜਾ ਕੀਤਾ ਕਿਸੇ ਦੇ ਨਾਲ। ਉਹ ਧੜੇ ਦਾ ਅੰਤ ਕੀ ਹੋਇਆ ਉਹ ਸ਼ਬਦ ਪੂਰੀ ਵਿਆਖਿਆ ਕਰਦਾ, ਪਰ ਜਦੋਂ ਉਹਨੇ ਹਰ ਦੇ ਨਾਲ ਧੜਾ ਕਰ ਲਿਆ ਆਪਣਾ, ਤੇ ਫਿਰ ਉਸ ਦਾ ਕੀ ਅੰਤ ਹੋਇਆ ਤੇ ਗੁਰੂ ਸਾਹਿਬ ਨੇ ਕਿਵੇਂ ਉਸ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ। ਅਸੀਂ ਉਸ ਧੜੇ ਦੇ ਪਾਤਰ ਬਣਨਾ। ਕੋਈ ਵੀ ਮੁਹਿੰਮ ਹੋਵੇ, ਪਹਿਲਾਂ ਵੀ ਖਾਲਿਸਤਾਨ ਦੀਆਂ ਮੁਹਿੰਮਾਂ ਚੱਲਦੀਆਂ ਰਹੀਆਂ। ਗੁਰਦੁਆਰਾ ਸਾਹਿਬ ਸਟਾਕਟਨ ਹਿੱਕ ਜੋੜ ਕੇ ਉਹਨਾਂ ਦੇ ਨਾਲ ਖੜਦਾ ਰਿਹਾ ਆ। ਅੱਜ ਰੈਫਰੈਂਡਮ 2020 ਦੀ ਗੱਲ ਚੱਲ ਰਹੀ ਆ, ਉਹ ਰੈਫਰੈਂਡਮ ਦੁਨੀਆ ਦੇ ਵਿੱਚ ਹੋ ਰਿਹਾ ਆ। ਗੁਰਦੁਆਰਾ ਸਾਹਿਬ ਸਟਾਕਟਨ ਸ਼ਹੀਦਾਂ ਦੀ ਇਹ ਪਵਿੱਤਰ ਧਰਤੀ ਹਮੇਸ਼ਾ ਖਾਲਿਸਤਾਨ ਦੇ ਨਾਂ ਦੇ ਨਾਲ ਖੜੀ ਆ, ਅੱਜ ਰੈਫਰੈਂਡਮ ਦੇ ਨਾਲ ਖੜੀ ਆ। ਜਦੋਂ ਵਾਰੀ ਅਮਰੀਕਾ ਦੀ ਆਵੇਗੀ, ਅਸੀਂ ਦਿਖਾਵਾਂਗੇ ਕਿ ਅਸੀਂ ਕਿਹਨਾਂ ਦੇ ਵਾਰਸ ਆ ਤੇ ਅਸੀਂ ਕਿਵੇਂ ਉਸ ਰੈਫਰੈਂਡਮ ਨੂੰ ਕਰਵਾਉਂਦੇ ਆ। ਅਸੀਂ ਸਤਿ ਸ਼੍ਰੀ ਅਕਾਲ। ਉਸ ਵੇਲੇ ਅਸੀਂ ਜਿਵੇਂ ਭਾਈ ਸਾਹਿਬ ਨੇ ਕਿਹਾ ਸੀ ਨਾ ਕਿ ਇੱਕ ਗਦਰੀ ਬਾਬੇ ਉਹ ਸੀ, ਇੱਕ ਤੁਸੀਂ ਹੋ, ਤੁਹਾਨੂੰ ਵੀ ਆਉਣ ਵਾਲੀਆਂ ਨਸਲਾਂ ਨੇ ਯਾਦ ਕਰਨਾ। 1912 ਤੋਂ ਲੈ ਕੇ ਮਿੰਟ ਬੁੱਕਾਂ ਪਈਆਂ ਉੱਥੇ ਦਫ਼ਤਰ ਦੇ ਅੰਦਰ। ਉਸ ਮਿੰਟ ਬੁੱਕਾਂ ਦੀ ਲਿਖਾਈ, ਉਹਨਾਂ ਦੀ ਬੋਲੀ, ਜੇ ਤੁਸੀਂ ਪੜ੍ਹ ਕੇ ਦੇਖੋ ਨਾ ਸ਼ੈਲੀ ਉਹਨਾਂ ਦੀ, ਫਿਰ ਸਾਨੂੰ ਪਤਾ ਲੱਗਦਾ ਵੀ ਅਸਲੀ ਖਾਲਸੇ ਹੈ ਕੌਣ ਸੀ। ਆਹ ਲਾਇਬ੍ਰੇਰੀ ਹਾਲ ਮਗਰਲੇ ਪਾਸੇ ਆ, ਮਨਜੀਤ ਭਾਜੀ ਤੁਹਾਡੇ ਵਿੱਚ ਖੜੇ ਇਸ ਗੱਲ ਦੇ ਗਵਾਹ ਆ
ਐਵਰੀ ਸ਼ੁੱਕਰਵਾਰ ਨੂੰ ਫਰਾਈਡੇ ਵਾਲੇ ਦਿਨ ਇਹਨੂੰ ਮਸਜਿਦ ਦਾ ਰੂਪ ਦੇ ਦਿੱਤਾ ਜਾਂਦਾ ਸੀ। ਇੱਥੇ ਮੁਸਲਮਾਨ ਵੀਰ ਆ ਕੇ ਆਪਣੀ ਨਮਾਜ਼ ਪੜ੍ਹਦੇ ਸੀ। ਅੱਜ ਅਸੀਂ ਕਿੱਥੇ ਖੜੇ ਆ? ਸਾਡੀ ਹਾਲਤ ਕਿਹੋ ਜਿਹੀ ਆ? ਅੱਜ ਅਸੀਂ ਦਾੜੀ ਕੇਸ ਰੱਖ ਕੇ ਕਿੰਨਾ ਹੰਕਾਰ ਕਰੀ ਬੈਠੇ ਆ। ਇਸ ਗੱਲ ਦਾ ਵੀ ਸਾਨੂੰ ਆਪਣੇ ਆਪ ਨੂੰ ਆਪਣਾ ਨਿਰਣਾ ਖੁਦ ਕਰਨਾ ਪਵੇਗਾ ਕਿ ਅਸੀਂ ਤਾਂ ਆਪਣੇ ਬੱਚਿਆਂ ਨੂੰ ਇਸ ਲਾਈਨ ਤੇ ਨਹੀਂ ਤੋਰ ਸਕੇ, ਅਸੀਂ ਖੁਦ ਤਾਂ ਕੀ ਤੁਰਨਾ ਸੀ। ਜੇ ਤੁਰਨਾ ਆ ਗੁਰੂ ਸਾਹਿਬ ਦੇ ਬਣ ਕੇ ਚੱਲੋ, ਨਾਰਾ ਮਾਰੋ, ਜ਼ਰੂਰੀ ਆ ਨਾਰਾ ਮਾਰਨਾ। ਆ ਜਿੰਨੇ ਮੇਰੇ ਜੰਗ ਵੀਰ ਖੜੇ ਮੇਰੇ ਬੱਚਿਆਂ ਦੀ ਉਮਰ ਦੇ ਆ, ਨਾਰਾ ਮਾਰੋ ਪਰ ਨਾਰੇ ਤੇ ਪੈਰਾ ਦਿਓ। ਅੱਜ ਜਿਨ੍ਹਾਂ ਨੇ ਪੈਰਾ ਨਹੀਂ ਦਿੱਤਾ ਨਾ, ਗੁਰੂ ਸਾਹਿਬ ਨੇ ਸਮਾਂ ਪਾ ਕੇ ਤੁਹਾਨੂੰ ਦਿਖਾਲ ਦਿੱਤਾ ਕਿ ਉਹ ਆਪਣੀ ਨਸਲ ਦਿਖਾਲ ਜਾਂਦੇ ਆ। ਐਂਡ ਤੇ ਆ ਕੇ ਮਰਦੇ ਵੀ ਬੁੱਢੇ ਹੋਏ ਵੀ ਆਪਣੀ ਨਸਲ ਦਿਖਾਲ ਜਾਂਦੇ ਕਿ ਉਹਨੀ ਪੂਛ ਮਾਰਨੀ ਤਾਂ ਕਿੱਥੇ ਮਾਰਨੀ। ਤੁਸੀਂ ਸ਼ੇਰ ਕੌਮ ਦੇ ਵਾਰਸ ਆ। ਤੁਹਾਡਾ ਪਿਤਾ ਬੱਬਰ ਸ਼ੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੀ ਤੁਸੀਂ ਨਸਲ ਆ, ਜਿਹਦਾ ਖੂਨ ਤੁਹਾਡੀਆਂ ਰਗਾਂ ਦੇ ਵਿੱਚ ਦੌੜਦਾ। ਤੁਹਾਨੂੰ ਵਾਸਤਾ ਉਹਨਾਂ ਸ਼ਹੀਦਾਂ ਦਾ, ਤੁਹਾਨੂੰ ਵਾਸਤਾ ਤੁਹਾਡੇ ਪਿਤਾ ਦਾ, ਉਹਨਾਂ ਦੇ ਬੱਚਿਆਂ ਦੀਆਂ ਚੌਹਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦਾ, ਮਾਤਾ ਗੁਜਰ ਕੌਰ ਦੀ ਕੁਰਬਾਨੀ ਦਾ। ਜੇ ਨਾਰਾ ਮਾਰਨਾ ਸੱਚੇ ਦਿਲੋਂ ਮਾਰਿਓ, ਨਹੀਂ ਤਾਂ ਕੋਈ ਫਾਇਦਾ ਨਹੀਂ। ਨਾ ਮਾਰਿਓ, ਨਾ ਮਾਰਿਓ, ਨਾ ਮਾਰਿਓ। ਐਵੇਂ ਦਿੱਲੀ ਜਾ ਕੇ ਖਵਾਰ ਹੋਣਗੇ ਯਾਰ, ਉਹਨਾਂ ਦੀਆਂ ਮਿਹਨਤਾਂ ਕਰਦੇ ਫਿਰੂਗੇ। ਉਹ ਜੇ ਨਾਰਾ ਮਾਰਨਾ, ਦਿੱਲੀ ਵਾਲਿਆਂ ਦੀ ਪਰਵਾਹ ਕਰਨੀ ਛੱਡ ਦਿਓ। ਜਦੋਂ ਵੀ ਜਾਓਗੇ, ਜਿੱਥੇ ਮਰਜ਼ੀ ਜਾਓ ਦੁਨੀਆ ਦੇ ਅੰਦਰ, ਇਸ ਗਦਰੀ ਬਾਬਿਆਂ ਦੇ ਸਥਾਨ ਦੇ ਉੱਤੇ ਅਰਦਾਸ ਬੇਨਤੀ ਕਰਕੇ ਜਾਇਓ। ਕਿਸੇ ਮਾਂ ਦੇ ਪੁੱਤ 'ਚ ਹਿੰਮਤ ਨਹੀਂ ਤੁਹਾਡੇ ਵੱਲ ਅੱਖ ਚੱਕ ਕੇ ਦੇਖ ਜਾਏ। ਆਓ ਹੁਣ ਅਗਲੇ ਵੀਰ ਨੂੰ ਆਪਾਂ ਸਰਵਣ ਕਰੀਏ। ਉਹਨਾਂ ਤੋਂ ਬਾਅਦ ਇੱਕ ਵੀਰ ਨੇ ਕਵਿਤਾ ਪੜ੍ਹਨੀ ਆ, ਤੁਸੀਂ ਸਾਰਿਆਂ ਨੇ ਫਿਰ ਤਰ੍ਹਾਂ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਮੈਂ ਜ਼ਰੂਰ ਕਰ ਦਵਾਂ, ਸਾਡੇ ਪ੍ਰਧਾਨ ਸਾਹਿਬ ਖੜੇ ਆ, ਜੋ ਅਗਲਾ ਪ੍ਰੋਗਰਾਮ ਆ ਇਸੇ ਨਿਸ਼ਾਨ ਦੇ ਥੱਲੇ ਜੋ 1984 ਦੇ ਵਿੱਚ ਜਨੋਸਾਈਡ ਹੋਇਆ ਉਹਦੀਆਂ ਪਲੇਟਾਂ ਲੱਗਣਗੀਆਂ, ਗਦਰੀ ਬਾਬਿਆਂ ਦੀਆਂ ਪਲੇਟਾਂ ਲੱਗਣਗੀਆਂ ਇਹਦੇ ਥੱਲੇ। ਉਹ ਜਦੋਂ ਪ੍ਰੋਗਰਾਮ ਹੋਵੇਗਾ ਅਸੀਂ ਫਿਰ ਆਪ ਨੂੰ ਫੇਸਬੁੱਕ ਦੇ ਜ਼ਰੀਏ ਜਿੰਨੇ ਵੀ ਸ਼ਹੀਦ ਹੋਏ ਆ 84 ਤੋਂ ਲੈ ਕੇ 1978 ਤੋਂ ਲੈ ਕੇ ਟਰਨ ਬਾਏ ਟਰਨ ਉਹਨਾਂ ਦੇ ਨਾਮ ਇੱਥੇ ਲਿਖੇ ਜਾਣਗੇ ਤੇ ਉਹਨਾਂ ਨਾਮਾਂ ਦੇ ਨਾਲ ਅਸੀਂ ਇੱਥੇ ਪੂਰਾ ਪ੍ਰਬੰਧ ਕਰਾਂਗੇ ਕਿ ਜੋ ਇੱਕ ਵਧੀਆ ਸਥਾਨ ਬਣ ਸਕੇ, ਸੰਗਤ ਆਵੇ ਤਾਂ ਉਸ ਚੀਜ਼ ਦੇ ਦਰਸ਼ਨ ਕਰੇ। ਉਹ ਆਪ ਜੀ ਨੂੰ ਇੱਕੋ ਬੇਨਤੀ ਮੈਂ ਜ਼ਰੂਰ ਕਰੂੰਗਾ ਕਿ ਗੁਰਦੁਆਰਾ ਸਾਹਿਬ ਸਟਾਕਟਨ ਦਾ ਪੇਜ ਚੱਲਦਾ ਆ ਫੇਸਬੁੱਕ ਦੇ ਉੱਤੇ, ਤੁਸੀਂ ਜੁਆਇਨ ਉਹਨੂੰ ਕਰੋ। ਜਦੋਂ ਵੀ ਕੋਈ ਗੁਰੂ ਘਰ ਦੇ ਵਿੱਚ ਐਕਟੀਵਿਟੀ ਹੁੰਦੀ ਆ ਅਸੀਂ ਉਹਦੇ ਉੱਤੇ ਲਿਖ ਕੇ ਪਾਉਂਦੇ ਆ ਤੇ ਹਮੇਸ਼ਾ ਸਮੇਂ ਸਿਰ ਪਹੁੰਚਿਆ ਕਰੋ। ਆਓ ਹੁਣ ਵੀਰ ਜੀ ਨੂੰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸਟਾਕਟਨ ਦੀ ਇਸ ਧਰਤੀ ਤੇ ਜੁੜ ਕੇ ਬੈਠੇ ਮੇਰੇ ਵੀਰ ਮਾਈ ਭਾਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਟਾਕਟਨ ਦੀ ਪ੍ਰਬੰਧਕ ਕਮੇਟੀ ਨੇ ਤੇ ਬਾਕੀ ਜਥੇਬੰਦੀਆਂ ਨੇ ਮਿਲ ਕੇ ਜੋ ਉਪਰਾਲਾ ਕੀਤਾ ਹੈ ਉਹ ਇੱਕ ਖਾਲਿਸਤਾਨ ਦਾ ਝੰਡਾ ਲਹਿਰਾਣਾ। ਝੰਡਾ ਇੱਕ ਬੜੀ ਵੱਡੀ ਅਹਿਮੀਅਤ ਰੱਖਦਾ ਹੈ। ਇਹ ਝੰਡੇ ਦੀ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜਿਹੜੀ ਸਲਤਨਤ ਹੈ ਉਹਦੇ ਬਾਗੀ ਹੋ ਕੇ ਦੱਸਤੀ। ਬਾਬਰ ਨੂੰ ਜਦੋਂ ਕਹਿਤਾ ਜਾਬਰ, 6ਵੇਂ ਪਾਤਸ਼ਾਹ ਨੇ ਲਗਾਇਆ। ਚਲਦਾ ਚਲਦਾ ਇਹ ਝੰਡਾ ਉਸ ਅਕਾਲ ਤਖਤ ਤੇ ਮੀਰੀ ਪੀਰੀ ਬਣ ਕੇ ਖੜਾ ਰਿਹਾ। 1984 ਦੇ ਅੰਦਰ ਭਾਰਤ ਦੀ ਸਰਕਾਰ ਨੇ ਅਸੀਂ ਜਿਸ ਤਿਰੰਗੇ ਵਾਸਤੇ ਲੜੇ 98% ਸ਼ਹੀਦੀਆਂ ਦਿੱਤੀਆਂ, ਉਹ ਜਿਹੜਾ ਤਿਰੰਗਾ ਹੈ ਉਹਦੇ ਵਾਸਤੇ ਦਿੱਤੀਆਂ। ਉਹ ਤਿਰੰਗਾ ਕਈ ਰੂਪ ਬਦਲ ਕੇ ਆਇਆ ਸਾਡੇ ਸਾਹਮਣੇ, ਕਦੀ ਉਹਦੇ 'ਚ ਕਮਲ ਦਾ, ਕਦੀ ਕਿਸੇ ਚੀਜ਼ ਦਾ ਫੁੱਲ ਲੱਗ ਕੇ ਆਇਆ ਤੇ ਤਿਰੰਗਾ ਬਣਿਆ। ਉਹ ਤਿਰੰਗਾ ਸਾਡੀ ਛਾਤੀ ਤੇ ਲਾਇਆ ਭਾਰਤ ਸਰਕਾਰ ਨੇ। ਐਡਾ ਵੱਡਾ ਧੋਖਾ ਕੀਤਾ ਸਾਡੇ ਨਾਲ। ਉਹ ਤਿਰੰਗਾ ਦਰਬਾਰ ਸਾਹਿਬ ਦੇ ਉੱਤੇ ਲਾਇਆ ਤੇ ਸਿੰਘਾਂ ਨੇ ਉਹਨੂੰ ਮਿੰਟਾਂ 'ਚ ਗੋਲੀਆਂ ਨਾਲ ਛੱਲੀ ਕਰਤਾ, ਕਿਉਂਕਿ ਉਹ ਸਿੰਘ ਸਮਝਦੇ ਸੀ ਇੱਕ ਝੰਡੇ ਦੀ ਜੋ ਅਹਿਮੀਅਤ ਹੈ ਕੀ ਹੈ। ਅਸੀਂ ਥੋੜੇ ਲੇਟ ਜ਼ਰੂਰ ਆ ਪਰ ਅਸੀਂ ਜਾਗਦੇ ਹਾਂ। ਅਸੀਂ ਅੱਜ ਕੌਮ ਨੂੰ ਖਾਲਿਸਤਾਨ ਦਾ ਝੰਡਾ ਦੇ ਕੇ ਉਸ ਭਾਰਤ ਸਰਕਾਰ ਦੇ ਸੀਨੇ ਦੇ ਅੰਦਰ ਇੱਕ ਤੀਰ ਵਾੜਤਾ ਹੈ। ਇਹ ਛੇਦ ਕਰਤਾ, ਆਪਾਂ ਉਹਨਾਂ ਨੂੰ ਦੱਸਤਾ ਕਿ ਜੇ ਤੁਸੀਂ ਸਾਡੇ ਤੇ ਤਿਰੰਗਾ ਲਾ ਸਕਦੇ ਹੋ ਅਸੀਂ ਇਹ ਝੰਡਾ ਪੂਰੇ ਭਾਰਤ ਤੇ ਲਾਵਾਂਗੇ। ਸੋ ਜ਼ਿਆਦਾ ਕੁਝ ਨਾ ਬੋਲਦਾ ਹੋਇਆ ਕਮੇਟੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ 2 ਮਿੰਟ ਦਿੱਤੇ ਸੀ। ਇੰਨੇ ਵੱਡੇ ਬੁਲਾਰੇ ਸਨ, ਇਸ ਦਾਸ ਨੂੰ 2 ਮਿੰਟ ਦੇ ਕੇ ਤੇ ਇਹਨਾਂ ਦਾ ਧੰਨਵਾਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਏ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਇਹ ਬੋਲ ਸੀ ਉਸ ਸ਼ੇਰ ਦੇ, ਕਰਤਾਰ ਸਿੰਘ ਸਰਾਭੇ ਦੇ, ਜਿਹੜਾ ਇਸ ਧਰਤੀ ਦੇ ਉੱਤੇ ਆਇਆ, ਗਦਰੀ ਬਾਬਿਆਂ ਦੇ ਨਾਲ ਕੰਮ ਕਰਦਾ ਰਿਹਾ। ਇੱਥੋਂ ਗਦਰ ਗੂੰਜ ਅਖਬਾਰ
ਕਿੱਥੇ ਸਨ ਫਸਲ ਕੋਈ ਧਰਤੀ ਜਿੱਥੇ ਆਪਾਂ ਕੱਲ ਗਏ ਸੀਗੇ ਉੱਥੋਂ ਛਾਪ ਕੇ ਲਿਆ ਕੇ ਇੱਥੇ ਫਿਰ ਵੰਡਣੀ, ਇਹ ਉਹ ਸ਼ੇਰ ਦੀ ਕੁਰਬਾਨੀ ਸੀ। ਹੁਣ ਵੀਰ ਜੀ ਮੇਰੇ ਨਾਲ ਪਿੱਛੇ ਕਰਦੇ ਸੀ ਵੀ ਜੇ ਸਾਰੀ ਸੰਗਤ ਸਹਿਮਤੀ ਦੇਵੇਗੀ ਅਸੀਂ ਫਿਰ ਇੱਕ ਵਾਰੀ ਸੰਗਤ ਦੀ ਮੀਟਿੰਗ ਸੱਦਾਂਗੇ। ਇਸ ਗੁਰੂ ਘਰ ਦਾ ਜੋ ਗੇਟ ਬਣੂਗਾ ਨਾ, ਮੇਨ ਗੇਟ, ਇਹਦੇ ਉੱਤੇ ਇਹ ਬੋਲ ਲਿਖੇ ਹੋਣਗੇ ਕਿ ਸੇਵਾ ਦੇਸ਼ ਪੰਜਾਬ ਦੀ ਗੱਲ ਆ, ਉਸ ਦੇਸ਼ ਦੀ ਗੱਲ ਨਹੀਂ ਜਿਹਦੇ ਕੀ ਮੈਂ ਕਹਾਂ ਉਹਨਾਂ ਨੂੰ ਜਿਹੜੇ ਹੈ ਗਦਾਰ ਆ। ਉਹ ਕਿਸੇ ਵੇਲੇ ਸਾਡਾ ਨਾ ਬਾਹ ਪਿਆ ਮੁਗਲ ਕੌਮ ਦੇ ਨਾਲ, ਕਿਸੇ ਵੇਲੇ ਸਾਡਾ ਬਾਹ ਪਿਆ ਅੰਗਰੇਜ਼ਾਂ ਦੇ ਨਾਲ। ਉਹ ਜਦੋਂ ਸਜ਼ਾਵਾਂ ਦਿੰਦੇ ਸੀ ਨਾ, ਮਰਦਾਂ ਵਾਲੀਆਂ ਦਿੰਦੇ ਸੀ। ਸਿੱਖ ਨੂੰ ਮਰਦ ਵਾਲੀ ਸਜ਼ਾ ਦੇ ਕੇ ਮਰਦਾਵੀ ਮੌਤ ਮਾਰਦੇ ਸੀ। ਪਰ ਆ ਐਡੇ ਕੁੱਤੇ ਅਕਿਰਤ ਘਣ ਬੰਦੇ ਆ ਜਿਨ੍ਹਾਂ ਨੇ ਅੱਜ ਉਹ ਹਸ਼ਰ ਕਰ ਦਿੱਤਾ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਕਰਦੇ ਰਹੇ ਆ। ਜੇਲ੍ਹਾਂ ਦੇ ਅੰਦਰ ਕੀ ਕੁਛ ਕੀਤਾ, ਅਸੀਂ ਉਹ ਗੱਲਾਂ ਦੁਬਾਰਾ ਬਾਰ-ਬਾਰ ਮੈਂ ਰਿਪੀਟ ਨਹੀਂ ਕਰਨੀਆਂ ਚਾਹੁੰਦਾ। ਆਪਾਂ ਉੱਥੇ ਉਸ ਧਰਤੀ ਉੱਤੇ ਵੀ ਉਹ ਗੱਲਾਂ ਸੁਣੀਆਂ ਸਾਰੀਆਂ ਜਦਾਂ। ਇਸ ਕਰਕੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ। ਉਹ ਗੇਟ ਬਣੂਗਾ ਤੇ ਨਾਲ ਹੀ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜੋ ਬਚਨ ਸੀ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਮੈਂ ਜ਼ਮੀਰ ਦੇ ਮਰਨੇ ਨੂੰ ਯਕੀਨਨ ਮੌਤ ਗਿਣਦਾ ਆ। ਉਹ ਬਚਨ ਉਸ ਗੇਟ ਦੇ ਉੱਤੇ ਲਿਖੇ ਹੋਣਗੇ ਤਾਂ ਕਿ ਤੁਹਾਨੂੰ ਉਹ ਗੇਟ ਬਾੜਨ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏ ਤੁਸੀਂ ਕਿਹਦੇ ਸਥਾਨ ਤੇ ਆਇਓ। ਕੱਲੇ ਲੰਗਰੇ ਹੀ ਨਹੀਂ ਪਿਆਏ ਤੇ ਲੰਗਰ ਛਕਿਆ ਜੈ ਬਾਬੇ ਦੀ ਬੋਲ ਕੇ ਤਾਂ ਮੁੜ ਗਏ, ਇਹ ਗੱਲ ਨਹੀਂ ਹੈਗੀ। ਇੱਥੇ ਤੁਹਾਨੂੰ ਪਤਾ ਲੱਗੇ ਵੀ ਇਹ ਸਥਾਨ ਕਿਹਨਾਂ ਦਾ ਆ ਤੇ ਅਸੀਂ ਕਰਨ ਕੀ ਆਏ ਆ ਤੇ ਸਾਡਾ ਫਰਜ਼ ਕੀ ਬਣਦਾ ਆ। ਆਓ ਆਪਾਂ ਹੁਣ ਕਵਿਤਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਕੱਤਰ ਸਾਹਿਬ ਨੇ ਇੱਕ ਗੱਲ ਕੀਤੀ ਸੀ ਵੀ ਸਾਡੇ ਬੱਚਿਆਂ ਨੂੰ ਅਸੀਂ ਦੱਸ ਨਹੀਂ ਸਕੇ ਕਿ ਖਾਲਿਸਤਾਨ ਦੇ ਬਾਰੇ। ਮੈਨੂੰ ਲੱਗਦਾ ਵੀ ਇਹ ਗੱਲ ਕਿਉਂ ਨਹੀਂ ਆਪਾਂ ਦੱਸ ਸਕੇ, ਕਿਉਂਕਿ ਜਿਹੜੇ ਬੱਚੇ ਆ ਨਾ ਉਹ ਮਿਊਜ਼ਿਕ ਜ਼ਰੂਰ ਸੁਣਦੇ ਆ, ਕਹਿ ਲਓ ਵੀ ਜਿਹੜਾ ਗਾਣੇ ਸੁਣਦੇ ਆ, ਚਾਹੇ ਤੁਸੀਂ ਜਿੰਨਾ ਮਰਜ਼ੀ ਰੋਕ ਲਓ ਸੁਣਦੇ ਆ। ਪਰ ਜੇ ਕਿਉਂ ਨਹੀਂ ਅਸੀਂ ਉਹਨਾਂ ਬੱਚਿਆਂ ਦੇ ਵਿੱਚੋਂ ਹੀ ਆਪਾਂ ਖਾਲਿਸਤਾਨ ਦੇ ਪ੍ਰਤੀ ਕੌਮ ਪ੍ਰਸਤ ਇਹੋ ਜਿਹਾ ਮਿਊਜ਼ਿਕ ਉਹਨਾਂ ਨੂੰ ਜਿਹੜੇ ਕਰਦੇ ਆ ਤਿਆਰ ਜਾਂ ਉਹਨਾਂ ਚੋਂ ਕਰਵਾਈਏ ਕਿ ਉਹ ਬੱਚੇ ਸੁਣਨ, ਉਹ ਜਾਗਣ। ਮੈਂ ਕਈ ਵਾਰੀ, ਕਿਉਂਕਿ ਮੇਰੇ ਭਤੀਜੇ ਆ, ਉਹ ਕਈ ਵਾਰੀ ਸੁਣਦੇ ਹੁੰਦੇ ਆ, ਉਹ ਗੱਲ ਦਾ ਮਤਲਬ ਜ਼ਰੂਰ ਪੁੱਛਦੇ ਹੁੰਦੇ ਆ ਜੇ ਉਹ ਗਾਣਾ ਸੁਣਨ ਵੀ ਇਹਦਾ ਮਤਲਬ ਕੀ ਆ। ਤੇ ਉਹ ਜੇ ਆਪਾਂ ਇਹੋ ਜਿਹਾ ਕੋਈ ਮਤਲਬ ਉਹਨਾਂ ਨੂੰ ਦਈਏ ਤੇ ਉਹ ਵੀ ਜ਼ਰੂਰ ਉਹਨਾਂ ਦੇ ਮਤਲਬ ਜ਼ਰੂਰ ਸੁਣਨਗੇ। ਤੇ ਮੈਂ ਤਾਂ ਇਹੀ ਕਹਿੰਦਾ ਵੀ ਜਿਹੜੇ ਕਰਦੇ ਆ ਤੇ ਉਹਨਾਂ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ। ਤੇ ਬਾਕੀ ਦਾਸ ਤਾਂ ਕਰਦਾ ਰਹਿੰਦਾ, ਮੈਂ ਤਾਂ ਕੋਈ ਨਾ ਕੋਈ ਗਾਉਂਦਾ ਰਹਿੰਦਾ ਆ। ਤੇ ਹੁਣ ਵੀ ਇੱਕ ਕਵਿਤਾ ਹੁਣੇ ਹੀ ਕਰਕੇ ਆਇਆ ਪੰਜਾਬ 'ਚ ਗਿਆ ਸੀਗਾ ਤੇ ਉਹਦੇ ਤੁਹਾਡੇ ਨਾਲ ਬੋਲ ਸਾਂਝੇ ਕਰਦਾ ਆ। ਤੇ ਬਿਲਕੁਲ ਦੁਸ਼ਮਣ ਨੂੰ ਬੰਗਾਰ ਵਾ, ਉਹਦੇ ਬੋਲ ਵਾ। ਖੇਡ ਖੱਤਰਿਆਂ ਨਾਲ ਦਿੱਤੇ ਅਸਾਂ ਨੇ ਜਵਾਬ ਵੀ ਕਰਾਰੇ ਵੈਰੀਆ। ਖੇਡ ਖੱਤਰਿਆਂ ਨਾਲ ਦਿੱਤੇ ਅਸਾਂ ਨੇ ਜਵਾਬ ਵੀ ਕਰਾਰੇ ਵੈਰੀਆ। ਮਹਿੰਗੇ ਪੈਣਗੇ ਜੇ 12 ਵਜੇ ਸਿੰਘਾਂ ਦੇ ਤੂੰ ਕਿਉਂ ਲਲਕਾਰੇ ਵੈਰੀਆ। ਮਹਿੰਗੇ ਪੈਣਗੇ ਜੇ 12 ਵਜੇ ਸਿੰਘਾਂ ਦੇ ਤੂੰ ਕਿਉਂ ਲਲਕਾਰੇ ਵੈਰੀਆ। ਕਾਲਾ ਰਾਜ ਬਾਗ ਤੇਰੇ ਹੱਥ ਆ ਗਿਆ, ਤੂੰ ਰੱਬ ਨੂੰ ਵੀ ਭੁੱਲ ਚੁੱਕਿਆ। ਘੱਟ ਗਿਣਤੀ ਕੌਮਾਂ ਤੇ ਕਰ ਜ਼ੁਲਮ ਨੂੰ ਦੁਨੀਆ 'ਚ ਖੁੱਲ ਚੁੱਕਿਆ। ਤੇਰੇ ਸਿਰ ਤੇ ਇਕਾਲ ਪਿਆ, ਖੇਡਦਾ ਕਿਉਂ ਮੌਤ ਨੂੰ ਪੁਕਾਰੇ ਵੈਰੀਆ। ਮਹਿੰਗੇ ਪੈਣਗੇ ਜੇ 12 ਵਜੇ ਸਿੰਘਾਂ ਦੇ ਤੂੰ ਕਿਉਂ ਲਲਕਾਰੇ ਵੈਰੀਆ। ਮੱਥਾ ਜਿਸ ਨੇ ਵੀ ਲਾਇਆ ਸਿੱਖ ਕੌਮ ਨਾਲ, ਮੱਥੇ ਨੂੰ ਪਨਾ ਕੇ ਬਹਿ ਗਿਆ। ਚੰਗਾ ਭਲਾ ਤੂੰ ਤਾਂ ਜਾਣੇ ਗੁਰੂ ਸਾਹਿਬ ਨੂੰ, ਨਾ ਜਾਣੇ ਕਿਤੋਂ ਸੇਵਾ ਲੈ ਗਿਆ। ਘੱਟ ਗਿਣਤੀ ਕੌਮਾਂ ਦੇ ਵਿੱਚ ਪਾਏ ਜਾਨਾ ਕਾ ਤੂੰ ਦੁੱਖ ਲਾਰੇ ਵੈਰੀਆ। ਘੱਟ ਗਿਣਤੀ ਕੌਮਾਂ ਦੇ ਵਿੱਚ ਪਾਈ ਜਾਨਾ ਕਾ ਤੂੰ ਦੁੱਖ ਲਾਰੇ ਵੈਰੀਆ। ਮਹਿੰਗੇ ਪੈਣਗੇ ਜੇ 12 ਵਜੇ ਸਿੰਘਾਂ ਦੇ ਤੂੰ ਕਿਉਂ ਲਲਕਾਰੇ ਵੈਰੀਆ। ਹੁੰਦਾ ਅੱਤ ਅਤੇ ਖੁਦਾ ਦਾ ਇਹ ਵੈਰ ਜੀ, ਤੂੰ ਅੱਤ ਪੂਰੀ ਚੱਕੀ ਫੇਰਦਾ। ਪਾਪ ਤੇਰੇ ਦਾ ਵੀ ਘੜਾ ਗਿਆ ਪਰ ਜੀ, ਤੂੰ ਚੱਕੀ ਫੇਰੇ ਬਹੁਤੇ ਚਿਰ ਦਾ। ਚਾਰੇ ਪਾਸੇ ਅੱਜ ਹਾਹਾਕਾਰ ਮੱਚ ਗਈ, ਤੂੰ ਪਾਏ ਨੇ ਖਲਾਰੇ ਵੈਰੀਆ। ਮਹਿੰਗੇ ਪੈਣਗੇ ਜੇ 12 ਵਜੇ ਸਿੰਘਾਂ ਦੇ ਤੂੰ ਪਾਏ। ਮਹਿੰਗੇ ਪੈਣਗੇ ਜੇ 12 ਵਜੇ ਸਿੰਘਾਂ ਦੇ ਤੂੰ ਕਿਉਂ ਲਲਕਾਰੇ ਵੈਰੀਆ। ਟਾਈਮ ਪਾ ਕੇ ਕਦੇ ਖਾਲਸੇ ਨੂੰ ਆਉਂਦੇ ਨਾ ਜਵਾਨ ਤੇ ਵੀ ਕਦੇ ਨਾ ਟਿਕੇ। ਐਸਾ ਘੜ ਦੇਣਾ ਸਿੰਘਾਂ ਇਤਿਹਾਸ ਨੂੰ, ਮਟਾਇਆ ਤੋਂ ਵੀ ਕਦੇ ਨਾ ਮਿਟੇ। ਸ਼ੀਰੇ ਗਰਜੇ ਦੇ ਗੀਤ ਨੇ ਆਜ਼ਾਦੀ ਵਾਲੇ ਯੂਥ ਨੂੰ ਨਖਾਰੇ ਵੈਰੀਆ। ਮਹਿੰਗੇ ਪੈਣਗੇ ਜੇ 12 ਵਜੇ ਸਿੰਘਾਂ ਦੇ ਤੂੰ ਕਿਉਂ ਲਲਕਾਰੇ ਵੈਰੀਆ।
ਇਹੋ ਜਿਹੀਆਂ ਕਵਿਤਾਵਾਂ ਆ ਤੁਸੀਂ ਵੈਸੇ YouTube ਤੇ ਸੁਣ ਸਕਦੇ ਆ। 10 ਦਿਨਾਂ ਜਸਵੀਰ ਸਿੰਘ ਗਾਚਾ ਪਾ ਕੇ ਤੇ ਇਹ ਰਿਕਾਰਡ ਵੀ ਕਰਕੇ ਆਇਆ ਮਹੀਨੇ ਖੰਡ ਨੂੰ, ਇਹ ਵੀ ਆ ਰਹੀ ਹੈ YouTube ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਆਪ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਆਪ ਸਭ ਦਾ ਜੋ ਆਪ ਜੀ ਇੱਥੇ ਪਹੁੰਚੇ ਹੋ। ਗੁਰੂ ਕੇ ਲੰਗਰ ਤਿਆਰ ਹਨ, ਆਪ ਸਭ ਨੇ ਛਕ ਕੇ ਜਾਣਾ। ਤੇ ਇਧਰਲੇ ਪਾਸੇ ਜੋ ਆਪ ਦੇਖ ਰਹੇ ਹੋ ਟੈਂਟ ਦੇ ਵਿੱਚ ਖਾਲਿਸਤਾਨ ਅਜਾਇਬ ਘਰ ਬਣਿਆ ਹੋਇਆ ਹੈ। ਇਹ ਬੱਚੇ ਇੰਗਲੈਂਡ ਤੋਂ ਆਏ ਹਨ, ਇਹਨਾਂ ਦੀ ਵੀ ਹੌਸਲਾ ਅਫਜ਼ਾਈ ਕਰਿਓ। ਜ਼ਰੂਰ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰਕੇ ਜਾਇਓ। ਮੈਂ ਬੇਨਤੀ ਕਰੂੰਗਾ ਇਹਨਾਂ ਦੇ ਸੰਚਾਲਕਾਂ ਨੂੰ ਕਿ ਉਹ ਸਟੇਜ ਉੱਤੇ ਆਉਣ ਇੱਥੇ ਤੇ ਉਹਨਾਂ ਨੂੰ ਸਿਰੋਂ ਪਾਵ ਦੀ ਦਾਤ ਗੁਰਦੁਆਰਾ ਸਾਹਿਬ ਵੱਲੋਂ ਦਿੱਤੀ ਜਾਣੀ ਹੈ। ਫਿਰ ਇੱਕ ਵਾਰੀ ਆਪਣਾ ਸਾਰਿਆਂ ਦਾ ਜੋ ਫਰਜ਼ ਬਣਦਾ ਹੈ, ਤੁਸੀਂ ਗਦਰੀ ਬਾਬਿਆਂ ਦੇ ਵਾਰਸ ਹੋ, ਹਮੇਸ਼ਾ ਹੀ ਆਪਣੇ ਨਾਮ ਦੇ ਨਾਲ ਗਦਰੀ ਬਾਬਿਆਂ ਦੇ ਵਾਰਸ ਲਾਇਆ ਕਰੋ ਜਦੋਂ ਕੋਈ ਵੀ ਕਿਸੇ ਨੂੰ ਮੈਸੇਜ ਭੇਜਦੇ ਹੋ, ਤਾਂ ਕਿ ਤੁਹਾਨੂੰ ਪਲ ਪਲ ਆਪਣੀ ਜ਼ਿੰਦਗੀ ਦਾ ਚੇਤਾ ਰਵੇ ਕਿ ਤੁਸੀਂ ਤੁਹਾਡੀ ਮੰਜ਼ਿਲ ਕੀ ਹੈ ਤੇ ਉਸ ਮੰਜ਼ਿਲ ਨੂੰ ਸਰ ਕਿੱਦਾਂ ਕਰਨਾ ਹੈ। ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਗੁਰਸੇਵਕ ਸਿੰਘ ਜੀ ਹੁਣਾਂ ਨੂੰ ਕਿ ਉਹ ਸਿਰੋਂ ਪਾਉ ਦੀ ਦਾਤ ਇਹਨਾਂ ਬੱਚਿਆਂ ਨੂੰ ਦੇਣ। ਬਹੁਤ ਵੱਡਾ ਉਪਰਾਲਾ ਕਰਦੇ ਹਨ ਜੋ ਇਹ ਅਜਾਇਬ ਘਰ ਬਣਾਉਂਦੇ ਹਨ ਤੇ ਉਹ ਵਸਤੂਆਂ ਜਿਨ੍ਹਾਂ ਦੇ ਦਰਸ਼ਨ ਤੁਸੀਂ ਇੰਡੀਆ ਜਾ ਕੇ ਕਰਨੇ ਹੁੰਦੇ ਹਨ, ਤੁਹਾਨੂੰ ਇੱਥੇ ਹੀ ਕਰਵਾ ਦਿੰਦੇ ਹਨ। ਤੇ ਆਪ ਸਭ ਨੂੰ ਗਦਰੀ ਬਾਬਿਆਂ ਦੇ ਇਸ ਸਥਾਨ ਤੇ ਪਹੁੰਚਣ ਤੇ ਅਸੀਂ ਗੁਰਦੁਆਰਾ ਸਾਹਿਬ ਦੀ ਸਮੂਹ ਮੈਨੇਜਮੈਂਟ ਵੱਲੋਂ ਆਪ ਜੀ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀਓ ਆਖਦੇ ਹਾਂ, ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਫਿਰ ਇੱਕ ਵਾਰੀ ਆਪ ਸਭ ਦਾ ਧੰਨਵਾਦ ਆ। ਤੇ ਹੁਣ ਮੈਂ 5 ਜਕਾਰੇ ਛੱਡੂੰਗਾ ਖਾਲਿਸਤਾਨ ਦੇ, ਕਿਉਂਕਿ ਲੇਬਲ ਤਾਂ ਪੱਕਾ ਲੱਗ ਹੀ ਚੁੱਕਾ। ਜੇ ਲੱਗਿਆ ਤਾਂ ਫਿਰ ਉਹਨੂੰ ਨਿਭਾਉਣਾ ਵੀ ਆ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ